ਖੁਸਰਿਆਂ ਨੇ ਨੱਚਣਾ ਥੋੜਾ ਹੀ ਸੀ, ਇਹਨਾਂ ਨੇ ਭਾਈ ਉਹਨਾਂ ਨਾਲ ਮੁਕਾਬਲਾ ਪਾ ਲਿਆ। ਨਹੀਂ ਜਦੋਂ ਆਇਆ ਹੋਇਆ ਤੇ ਅੱਬੂ ਨੇ ਗਾਣਾ ਗਾਇਆ, ਅਰੇ ਰੇ ਅਰੇ ਇਹ ਕਿਆ। ਇਹਦੇ ਵਾਲਾ ਸਾਹਿਬ ਇਹਦੀ ਬਾਤ ਨਾਲ ਦੇਖ ਕੇ ਕਹਿੰਦੇ ਚੱਲ ਆਪਾਂ ਘਰ ਚੱਲੀਏ, ਇਸ ਬੱਚੇ ਨੂੰ ਇੱਥੇ ਹੀ ਛੱਡ ਦੇ ਛੱਡ ਦੇ ਛੱਡ ਦੇ। ਨਰਸ ਨੇ ਲਿਆ ਕੇ ਤੇ ਹੱਥ ਯਾਰ ਰੱਖਿਆ ਤੇ ਬਿਣਿਆ ਕਰਕੇ ਨਾ ਸਿੱਟ ਕੇ ਕਹਿੰਦੇ ਹੋ ਰਿਹਾ ਕੋਈ। ਯਾਰ ਗੋਹੇ ਦੇ ਢੇਰ ਨਾਲ ਜੱਫਾ ਪਾ ਕੇ ਲੋਕਾਂ ਨੂੰ ਕਹਿੰਦੇ ਭਰਾ ਮੇਰਾ ਕੇਕ ਨਾ ਢਾਹ ਦੇ। अस्सलाम वालेकुम नाज़रीन, टी टाइम में खुश आमदीद। अच्छा यार पता नहीं की गल है, तुसी भी ਵੇਖੀ ਜਾਂਦੇ ਆ। ਸਾਰੂ ਨੂੰ ਉਹਨਾਂ ਨੇ ਵੇਖਣਾ, ਅੱਲਾਹ ਪਾਕ ਨੇ ਉਹਨਾਂ ਨੂੰ ਅੱਖਾਂ ਦਿੱਤੀਆਂ ਨੇ, ਅਕਲ ਦਿੱਤੀ, ਸ਼ਊਰ ਦਿੱਤਾ, ਦੇਖਣ ਲਈ ਆ। ਸਾਜੀ ਕਈ ਵਿੱਚੋਂ ਕਹਿਣ ਦੇ ਅਸੀਂ ਵੇਖੀ ਜਾਣਦੇ। ਉਹ ਤੇ ਇੰਜ ਆ ਜਿਵੇਂ ਨਾ ਇਹਨੂੰ ਮੈਂ ਪਹਿਲੇ ਦੱਸਿਆ ਸੀ ਕਿ ਮੈਂ ਆ ਕਹੂੰਗਾ ਤੇ ਤੂੰ ਅੱਗੋਂ ਆ ਗਈ। ਨਹੀਂ ਤੁਸੀਂ ਸਹੀ ਗੱਲ ਨਹੀਂ ਨਾ ਕੀਤੀ ਕਿ ਦੇਖੀ ਜਾਂਦੇ। ਸਾਜੀ ਮੈਂ ਤੁਹਾਨੂੰ ਦੱਸਣਾ, ਜਦੋਂ ਮੈਂ ਨਾ ਪੈਦਾ ਹੋਇਆ ਸੀ ਨਾ, ਮੇਰੇ ਅੱਬੂ ਮੇਰੇ ਨਾਲ ਵੇਖੀ ਜਾਂਦੇ ਸੀਗੇ ਤੇ ਉਹਨਾਂ ਨੇ ਆਹ ਗਾਣਾ ਗਾਇਆ ਸੀ, ਮੈਂ ਨਿਗਾਹੇ ਤੇਰੇ ਚਿਹਰੇ ਸੇ ਹਟਾਊਂ ਕੈਸੇ। ਤੇ ਹਿਸਟਰੀ ਦੱਸ ਰਹੀ, ਮੇਰੇ ਦਾਦਾ ਜੀ ਕਹਿ ਰਹੇ ਸੀ ਕਿਉਂਕਿ 4 ਦਿਨ ਦੇਖਦੇ ਰਹੇ, ਠੀਕ ਹੈ, ਅੰਮੀ ਕਹਿੰਦੇ 6 ਦਿਨ ਦੇਖ ਰਹੇ, ਫਰਮ ਨਹੀਂ ਯਾਰ। ਮੈਂ ਸੱਚੀ ਮੁੱਚੀ ਮੂੰਹ ਵੱਲ ਦੇਖਦੇ ਰਹੇ ਯਾਰ। ਉਹ ਪਤਾ ਕਿ ਦੇਖ ਰਹੇ ਸੀ, ਉਹਨਾਂ ਨੇ ਨਾਲ ਫੜਿਆ ਸੀ ਸ਼ੀਸ਼ਾ, ਉਹ ਤੇਰਾ ਨੱਕ ਦੇਖ ਕੇ ਫਿਰ ਆਪਣਾ ਦੇਖ ਕੇ ਕਹਿੰਦੇ ਸੀ ਨਹੀਂ ਯਾਰ। ਫਿਰ ਤੇਰੀਆਂ ਅੱਖਾਂ ਦੇਖਦੇ ਸੀ, ਫਿਰ ਆਪਣੀਆਂ ਅੱਖਾਂ ਦੇਖ ਕੇ ਕਹਿੰਦੇ ਸੀ ਇਹ ਵੀ ਨਹੀਂ ਰਲਦੀਆਂ। ਫਿਰ ਤੇਰੇ ਹੋਂਠ ਦੇਖ ਕੇ ਕਹਿੰਦੇ ਸੀ ਨਹੀਂ ਯਾਰ। ਫਿਰ ਸਾਰਾ ਤੇਰਾ ਮੂੰਹ ਦਾ ਹਿਸਾਬ ਦੇਖ ਕੇ ਆਪਣਾ ਦੇਖ ਕੇ ਕਹਿੰਦੇ ਸੀ ਨਹੀਂ ਯਾਰ। ਫਿਰ ਬਾਅਦ 'ਚ ਉਹਨਾਂ ਨੇ ਜਿੱਥੇ 4 ਦਿਨ ਕਿੱਦਾਂ ਲੱਗਦੇ ਤੇ 10 ਮਿੰਟ ਦੀ ਗੇਮ। ਉਹਨਾਂ ਨੇ ਚੰਗੀ ਤਰ੍ਹਾਂ ਦੇਖਿਆ ਹਰ ਚੀਜ਼। ਉਹਨਾਂ ਨੇ ਕਿਹਾ ਖੁਦਾ ਨਾ ਖਾਸਾ ਕਿਸੇ ਦੇ ਇਲਜ਼ਾਮ ਐਵੇਂ ਨਾ ਲੱਗ ਜੇ, ਐਵੇਂ ਕੁੱਟ ਨਾ ਪੈ ਜੇ ਕਿਸੇ। ਇਹਨੂੰ ਝੋਲੀ 'ਚ ਪਾ ਕੇ ਉਹਨੇ ਜਦੋਂ ਵੇਖਿਆ ਸੀ ਨਾ, ਉਹਨਾਂ ਵੇਖ ਕੇ ਕਿਹਾ ਸੀ ਗੰਦੀ ਬਾਤ, ਗੰਦੀ 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 ਬਾਤ। ਇਹਦੇ ਲਈ ਉਹ ਗਾਣਾ ਗਾਇਆ ਗੰਦੀ ਲਾਦ, ਗੰਦੀ 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 ਲਾਦ। ਉਸਤਾਦ ਜੀ ਇੰਨੀ ਖੁਸ਼ੀ ਸੀ ਕਿਉਂਕਿ ਉਸਤਾਦ ਜੀ ਮੈਂ ਨਾ 4 ਸਿਸਟਰਾਂ ਤੋਂ ਬਾਅਦ ਮੈਂ ਹੋਇਆ ਸੀ। ਖੁਸ਼ੀ ਸੀ ਇੰਨੀ ਜ਼ਿਆਦਾ ਕਿ ਸਾਡੇ ਨਾ ਉੱਥੇ ਭੈਂਸ ਕਲੋਨੀ ਸੀਗੀ ਕਹਿੰਦੇ ਫੈਸਲਾਬਾਦ 'ਚ। ਯਾਰ ਉਹਨਾਂ ਨੇ ਨਾ ਜਦੋਂ ਉਹਨਾਂ ਨੇ ਪਹਿਲੀ ਵਾਰੀ ਫੜਾਇਆ ਨਾ ਤੇ ਇਹਦੇ ਅੱਬੂ ਨੇ ਗਾਣਾ ਗਾਇਆ, ਤੂੰ ਨਾ ਜੰਮਦਾ ਉਹ ਡੋਲਾ, ਤੂੰ ਨਾ ਜੰਮਦਾ। ਉਸਤਾਦ ਜੀ ਤੁਸੀਂ ਸ਼ੋਗਲ 'ਚ ਗੱਲ ਲੈ ਜਾਂਦੇ ਹੋ ਫਿਰ। ਨਹੀਂ ਤੂੰ ਤਾਂ ਸੀਰੀਅਸ ਲੱਗਾ ਨਾ। ਨਹੀਂ ਸੀਰੀਅਸ ਮੈਂ ਲੱਗਾ ਵਾਂ ਯਾਰ ਇਹਦੇ ਅੱਬੂ ਜਦੋਂ ਜਮਾਉਣ ਵਾਲੀ ਗੱਲ ਤੂੰ ਨਾ ਕਰ ਫਿਰ ਗੱਲ। ਨਹੀਂ ਉਹ ਜਦੋਂ ਜੰਮੇ ਨੇ ਤੇ ਉਤੋਂ ਗਾਣਾ ਉਹਨਾਂ ਨੇ ਗਾਇਆ, ਜ਼ਿੰਦਗੀ ਤਮਾਸ਼ਾ ਬਣੀ, ਦੁਨੀਆ ਦਾ ਹਾਸਾ ਬਣੀ, ਕਿਤੇ ਵੀ ਨਾ ਪਿਆਰ ਮਿਲਿਆ ਹੈ, ਜ਼ਿੰਦਗੀ ਤਮਾਸ਼ਾ। ਇਹ ਗਾਣਾ ਗਾਇਆ। ਬਟ ਤੂੰ ਹਰ ਇੱਕ ਨਾਲ ਨਾ ਵਜਾਉਣ ਲੱਗ ਪਿਆ ਕਰ, ਤੈਨੂੰ ਮੈਂ ਲੈ ਕੇ ਆਇਆ। ਇੱਕ ਹੋਰ ਗਾਇਆ ਸੀ, ਗਲਤ ਵਜਾਇਆ ਕਰ ਬਾਕੀਆਂ ਦੇ ਨਾਲ। ਇੱਕ ਹੋਰ ਉਹ ਜਦੋਂ ਇਹ ਹੋਏ ਉਹਨਾਂ ਨੇ ਹੱਥ 'ਚ ਫੜ ਕੇ ਤੋਬਾ ਤੋਬਾ ਕਰਾ ਦਿੱਤੀ ਤੂੰ ਜ਼ਾਲਮਾ, ਉਹ ਵੀ ਗਾਇਆ ਉਹ ਸੀ। ਨਹੀਂ ਸੁਣਿਆ ਜਦੋਂ ਇਹਨੂੰ ਚੁੱਕ ਕੇ ਇਹਦਾ ਅੱਬਾ ਗਾਣਾ ਗਾਉਂਦਾ, ਸੋਹਣਿਆ ਹੱਦ ਮੁੱਕ ਗਈ। ਯਾਰ ਮੈਨੂੰ ਯਾਦ ਕਹਿੰਦੇ ਉਸਤਾਦ ਜੀ ਹਫਤਾ ਪੂਰਾ ਨਾ ਮਠਿਆਈ ਬਣਦੇ ਰਹੇ ਸੀ ਮੇਰੇ ਅੱਬੂ। ਉਹਨਾਂ ਕੋਲ ਪਈ ਸੀ ਨਾ ਖਰਾਬ। 40 ਮਣ ਯਾਰ ਦਾਦਾ ਜੀ ਕਹਿ ਰਹੇ 40 ਮਣ, ਅੰਮੀ ਕਹਿ ਰਹੇ 45 ਮਣ। ਹੁਣ ਤੇਰੇ ਅੱਬੂ ਨੇ ਹੱਥ 'ਚ ਤੈਨੂੰ ਫੜ ਕੇ ਗਾਣਾ ਗਾਇਆ, बहारो फूल बरसा मेरे घर कूड़ आया है, मेरे घर कूड़ आया है। ਤੇਰੇ ਅੱਬਾ ਜੀ ਕਦੋਂ ਖੁਸ਼ ਸਨ? ਉਹ ਚਾ ਚਵਲਾ ਮਾਰਦਾ ਪਿਆ ਹੈਗਾ। ਜਦੋਂ ਨਾ ਨਰਸ ਨੇ ਯਕੀਨ ਕਰ ਮੇਰੇ ਅੱਬੂ ਜਦੋਂ ਆਏ ਨਾ ਤੇ ਉਹਨਾਂ ਨੇ ਦੱਸਿਆ ਕਿ ਅੱਖਾਂ ਬੰਦ ਕਰੋ, ਸਰਪ੍ਰਾਈਜ਼। ਇੰਜ ਕਰਕੇ ਇਹਦੇ ਅੱਬੂ ਬਾਗ 'ਚ ਵੜੇ ਆ ਤੇ ਉਹ ਕਹਿੰਦੀ ਇੰਨਾ ਰਸ਼। ਨਹੀਂ ਨਰਸ ਨੇ ਵਾਰਡ 'ਚੋਂ ਨਿਕਲ ਕੇ ਨਾ ਇਹਦੇ ਅੱਬੂ ਦੇ ਹੱਥੇ ਨੂੰ ਰੱਖਿਆ। ਇਹਦੇ ਅੱਬੂ ਕਹਿੰਦੇ ਮੇਰਾ ਲੈ ਕੇ ਆ, ਮੇਰਾ ਲੈ ਗਿਆ ਮੇਰੇ ਵਾਲਾ। ਅੱਛਾ ਨਰਸ ਨੂੰ ਪਹਿਲਾਂ ਪਤਾ ਲੱਗ ਗਿਆ ਸੀ। ਨਰਸ ਉਹ ਜਦੋਂ ਅਸਲ ਲੈ ਕੇ ਆਈ ਉਹਨੂੰ ਵੇਖ ਕੇ ਕਹਿੰਦੇ ਪਹਿਲੇ ਵਾਲਾ ਲੈ। ਉਹ ਜਿਹਦਾ ਵੀ ਹੈ ਉਹ ਲੈ। ਨਰਸ ਲਿਆਈ ਇਹਦੇ ਅੱਬੂ ਦੇ ਕੋਲ, ਉਹਨੇ ਫੜਾਇਆ ਪਤਾ ਕਿੱਦਾਂ, ਉਹਨੇ ਐ ਫੜ ਕੇ ਟਾਉਂ ਇਹ ਉੱਪਰਿਆ ਤੇ ਫਿਰ ਇਹਦੇ ਅੱਬੂ ਨੂੰ ਐ ਫੜ ਲਿਆ। ਨਰਸ ਨੇ ਉਹਨੇ ਫੜਾਇਆ ਵਾ ਤੇ ਇਹਦੇ ਪਿੰਡ ਇਹਦੇ ਵੱਲ ਵੇਖਿਆ ਵਾ ਤੇ ਨਾ ਕਾਊਂਟਰ ਤੇ ਹਸਪਤਾਲ ਜਾਣ ਲੱਗੇ ਤੇ ਉਹਨੂੰ ਕਹਿੰਦੇ ਬਿੱਲ, ਉਹ ਕਹਿੰਦੇ ਤੁਹਾਡਾ ਹੋ ਗਿਆ। ਇਹਦੇ ਅੱਬੂ ਨੇ ਇੰਜ ਫੜ ਕੇ ਤੇ ਗਾਣਾ ਗਾਇਆ, ਉਹ ਕਾਲਾ ਸ਼ਾ ਕਾਲਾ। ਨਹੀਂ ਕਾਊਂਟਰ ਤੇ ਉਹਨੇ ਕਿਹਾ ਜੀ, ਇਹਦੇ ਅੱਬੂ ਨੇ ਕਿਹਾ ਬਿੱਲ, ਉਹਨੇ ਕਿਹਾ ਤੁਸੀਂ ਸਿਰਫ ਇਹਨੂੰ ਇੱਥੋਂ ਲੈ ਜਾਓ, ਬਿੱਲ ਓਕੇ ਹੈ। ਉਹ ਨਰਸ ਨੇ ਵੀ ਇੱਕ ਗਾਣਾ ਗਾਇਆ ਇਹਨਾਂ ਨੂੰ ਫੜ ਕੇ ਭਾਜੀ। ਕਿਹੜਾ? ਬੁੱਕਲ ਦੇ ਵਿੱਚ ਚੋਰ
ਹੁਣ ਤੇਰੇ ਲਾ ਦੇਣੀ ਇੱਕ ਚਵਲਾ ਮਾਰਦਾ ਪਿਆ ਯਾਰ ਤੀ ਨਾ ਕਰਿਆ ਕਰੋ ਯਾਰ ਯਾਰ ਸਹੀ ਗੱਲ ਤੁਸੀਂ ਛੱਡਦੇ ਹੋ ਸਿਰਫ ਉਹ ਛੱਡਦੇ ਕਿ 4 ਮਣ ਮਠਿਆਈ ਜਾਂਦੇ ਅੱਡਾ ਵਾ ਉਹ 40 ਮਣ ਮਠਿਆਈ 40 ਮਨ ਮਠਿਆਈ ਕੀ ਹੋਇਆ ਹਾਂਜੀ 40 ਮਣ ਮਠਿਆਈ ਉਸਤਾਦ ਜੀ ਮੇਰੇ ਵਾਲ ਸਾਹਿਬ ਨੇ ਵੰਡੀ ਹਾਂਜੀ 7 ਕਿਲੋ ਪੰਜਾਬ ਅੰਬੀਆਂ ਦੇ ਹਿੱਸੇ ਚ ਆਈ। ਚੱਲ ਮਣ ਦਾਦਾ ਬੂ ਤਾਇਆ ਬੂ ਆਹੋ ਤੇ ਉਹੀ ਕਿਹਾ ਉਹਨੇ ਆਹੋ ਨਹੀਂ ਉਸਤਾਦ ਜੀ 40 ਮਣ 40 ਮਣ ਉਸਤਾਦ ਜੀ ਮਤਲਬ ਕੀ ਗੱਲ ਸੀ ਇਹਦੀ ਕੀ ਵਜ੍ਹਾ ਸੀ 15 ਦਿਨ ਹੁੰਦਾ ਰਿਹਾ ਉਹ ਕਹਿੰਦੇ ਵੀ ਮਠਿਆਈ ਵੱਡੀ ਆ ਉਹ ਨਹੀਂ ਉਸਤਾਦ ਜੀ ਮੈਂ ਜਾਨ ਹੁਣ ਕਹਿਣਾ ਅੱਲਾ ਦਾ ਸ਼ੁਕਰ ਹੈ ਉਸਤਾਦ ਜੀ ਬੜੀ ਖੁਸ਼ੀ ਹੋਈ ਸੀ ਯਾਰ ਬੜੀ ਖੁਸ਼ੀ ਕਿੰਨਾ ਬੜੇ ਬੰਦੇ ਆ। ਮੇਰੇ ਅੱਬੂ ਨੂੰ ਮੇਰੀ ਫੈਮਿਲੀ ਨੂੰ ਯਾਰ ਇਹਦੇ ਅੱਬੇ ਨੇ ਇੰਜ ਹੱਥ 'ਚ ਫੜ ਕੇ ਕਿਹਾ ਸੀ ਗਾਣਾ ਗਾਏ ਖੱਚ ਫੜੀ ਅਬੀ ਅਬੀ ਇਹਨਾਂ ਦੇ ਅੱਬੇ ਨੇ ਗਾਲਾਂ ਯਾਰ ਕੀ ਗੱਲ ਬੜ ਸਾਹਿਬ ਖੈਰ ਹੈ ਤੈਨੂੰ ਕੀ ਮਸਲਾ ਵਾ? ਉਸਤਾਦ ਜੀ ਸੰਡੇ ਨੇ ਹਸਨਾ ਬਾਕੀ ਦੇ ਸੰਦੇ ਬਾਕੀ ਦੇ ਸੰਦੇ भाई फैसल होना ने अबू ने गाना गाया भर के इन्हों यही है उबर कर ले मिस्टेक मिस्टेक बदतमीज ਮੇਰੇ ਫੜ ਗਿਆ ਬਦਤਮੀਜ਼ ਬੱਚਾ ਨਰਸ ਨੇ ਇਹਦੇ ਅੱਬੇ ਨੂੰ ਫੜਾ ਕੇ ਕਹਿੰਦੀ ਬਸ ਬਈ ਬਸ ਜ਼ਿਆਦਾ ਬਾਤ ਨਹੀਂ ਚੀਜ਼ ਇੰਜ ਕਰਕੇ ਨਰਸ ਨੇ ਫੈਸਲ ਭਾਈ ਨੂੰ ਫੜਾਇਆ ਅੱਬੇ ਹੁਣਾਂ ਕੋਲ। ਉਹ ਬੈੱਡ ਤੇ ਪਾ ਕੇ ਤੇ ਆਪਣੀ ਬੁੱਢੀ ਦਾ ਹੱਥ ਫੜ ਕੇ ਕਹਿੰਦੇ ਚਲੋ ਚਲੇ ਮਿੱਤਵਾ। ਇਹਦੇ ਅੱਬੇ ਨੇ ਇੰਜ ਫੜ ਕੇ ਗਾਣਾ ਵਜਾਇਆ ਉਹਦਾ ਮੈਂ ਹਿਸਾਬ ਨਾਲ ਗਾਣਾ ਵੀ ਸੁਣਾ ਹੈ ਬੜਾ ਕੀ ਗੱਲ ਇਹਦੇ ਅੱਬੇ ਨੇ ਫੜ ਕੇ ਨਾ ਇੰਜ ਤੇ ਉਹ ਗਾਣਾ ਗਾਇਆ ਇਹੋ ਚਾਹੁੰਨਾ ਸੇ ਅਸੀਂ ਮਰ ਜਾਏ ਅਸੀਂ ਮਰ ਗਏ ਇਤਬਾਰ ਕਰ ਲੈ ਹੋ ਚਾਹੁੰਨਾ। ਚਲੋ ਠੀਕ ਹੈ ਬਸ ਮੈਂ ਤਾਂ ਗਾਣਾ ਫੁੱਲ ਲੱਗੇ एक उन्होंने गाया वा इन्हों फड़ के ਮੇਰੇ ਅੱਬੂ ਨੂੰ ਗਾਣਾ ਆਉਂਦਾ ਹੀ ਨਹੀਂ ਮੇਰੇ ਅੱਬੂ ਨੂੰ ਆਉਂਦਾ ਹੀ ਨਹੀਂ ਗਾ ਨਹੀਂ ਸਿਰੇ ਉਹ ਸ਼ੇਰ ਕਹਿ ਰਹੇ ਸੀ ਸਿਰਫ। ਕਿਹੜਾ ਗਾਣਾ वो एक उन्होंने और गाया वा रात फैली वो पहले घट फैली सी इन्हों तो बाद होर फैली ਇਹ ਤਾਂ ਅੱਬੂ ਭਾਈ ਹਲੇ ਜੰਮੇ ਆ ਤੇ ਬਾਹਾਂ ਚ ਚੁੱਕ ਕੇ ਬਾਹਰ ਲੈ ਗਿਆ ਤੇ ਗਾਣੇ ਆਵਾਰਾ ਹੂੰ। ਇਹਦੇ ਅੱਬੇ ਦੇ ਹੱਥ ਨੇ ਗਾਣਾ ਰੱਖਿਆ ਨਰਸ ਨੇ ਇਹਦਾ ਬਾਅਦ ਦੇ ਘੰਟੇ ਬਾਅਦ जिस दिन से मेरे ये हाथ में दे गए दुख दे गई उस दिन से घड़ी पल हाय चैन नहीं एक और गाया ਰਾਤ ਦੇ ਟਾਈਮ ਪੈਦਾ ਹੋਇਆ ਇੰਜ ਕਰਕੇ ਨਰਸ ਫੜਾ ਕੇ ਗਈ ਹੈ ਤੇ ਉਹ ਦੇਖ ਕੇ ਗਾਣ ਲੱਗ ਅਸੀਂ ਇਸ ਰਾਤ ਦੀ ਨੀ ਵੇਖਣੀ ਸਵੇਰ ਵੇ। ਯਾਰ ਇਹਦੇ ਅੱਬੇ ਨੇ ਫੜਿਆ ਵਾ ਯਾਰ ਇਹਦਾ ਅੱਬਾ ਨਰਸ ਨੇ ਮੁੰਡਾ ਇਹਦੇ ਅੱਬੇ ਦੇ ਹੱਥ ਰੱਖਿਆ ਤੇ ਅੱਬੇ ਨੇ ਮੁੰਡਾ ਵੇਖਿਆ ਗੁੱਸੇ 'ਚ ਜਾ ਕੇ ਨਾ ਇਹਦੀ ਅੰਮੀ ਦੇ ਕੋਲ ਜਾ ਕੇ ਕਹਿੰਦਾ ਮੇਰੇ ਦੁਸ਼ਮਣ ਮੇਰੀ ਦੋਸਤੀ ਕੋ ਤਰਸੇ ਇਹਦੇ ਅੱਬੇ ਨੇ ਫੜਾਇਆ ਦੀ ਵਾਲਦਾ ਨੂੰ ਫੜਾਇਆ ਉਹਨੇ ਵੇਖ ਕੇ ਕਿਹਾ ਕੱਲੀ ਕੱਲੀ ਜਾਨ ਅੱਛਾ ਹੁਣ ਜਿਹੜੇ ਜਿਹੜੇ ਗਾਣੇ ਨੂੰ ਯਾਦ ਰਹਿੰਦੇ ਢੋਲਕ ਨਾਲ ਗਾਉਣੇ ਭਾਜੀ ਇਹਨਾਂ ਉਸਤਾਦ ਜੀ ਨੇ ਫਜ਼ੂਲ ਹੀ ਉਹਨੇ ਗਾਈ ਨਰਸ ਨੇ ਲਿਆ ਕੇ ਨਾ ਨਰਸ ਨੇ ਇੰਜ ਕਰਕੇ ਵਾਲਦਾ ਨੂੰ ਫੜਾਇਆ ਤੇ ਵਾਲਦਾ ਦੇਖਦੇ ਹੀ ਕਹਿੰਦੇ ਮੈਂ ਤੇਰੀ ਦੁਸ਼ਮਣ ਤੂੰ ਇਹਦੇ ਅੱਬੇ ਦੇ ਹੱਥ ਉਹਨੇ ਮੁੰਡਾ ਰੱਖਿਆ ਤਾਂ ਕਹਿੰਦਾ ਇਹ ਕੀ ਹੋ ਗਿਆ ਹੈ ਭਾਈ ਇਹ ਕੀ ਹੋ ਗਿਆ ਇਹਦੇ ਅੱਬੇ ਨੇ ਫੜ ਕੇ ਕਿਹਾ ਨੱਕ ਅੱਖ ਸੇ ਤੋਂ ਪਤਾ ਚਲਤਾ ਹੈ ਇਹ ਮੇਰਾ ਨਹੀਂ ਇਹ ਮੁੰਡਾ ਸਾਫ਼ ਪਤਾ ਇੰਜ ਕਰਕੇ ਨਰਸ ਦੇ ਅੱਬੂ ਨੂੰ ਫੜਾ ਕੇ ਗਿਆ ਤੇ ਉਹ ਦੇਖ ਕੇ ਦੁਖੀ ਗਾਣਾ ਗਾ ਕਿਉਂ ਕਿਸੇ ਕੋ ਵਫਾ ਕੇ ਬਦਲੇ ਕਾਕਾ ਨੇ ਨਾ ਤੁਸੀਂ ਅੱਛਾ ਉਹਨੂੰ ਕੀ ਤਕਲੀਫ ਆ ਉਸਤਾਦ ਜੀ ਬਾਕੀ ਵੀ ਤਾਂ ਸੰਦੇ ਆ ਦੰਦ ਕੱਢਣ ਦੇ ਦੰਦ ਕੱਢੀ ਜਾਂਦੇ ਲੈ ਬਾਕੀ ਵੀ ਤਾਂ ਸੰਦੇ ਤੂੰ ਐਵੇਂ ਤੀਜੇ ਮੱਲਿਓ ਤੂੰ ਕਿਉਂ ਕਿਹਾ ਕਿ ਜਦੋਂ ਮੈਂ ਪੈਦਾ ਹੋਇਆ ਸੀ ਉਸਤਾਦ ਜੀ ਮੈਂ ਤਾਂ ਤੁਹਾਨੂੰ ਹਕੀਕਤ ਬਿਆਨ ਕੀਤੀ ਤੇ ਅਸੀਂ ਅੱਗੋਂ- ਮਹੀਨਾ ਡੇਢ ਮਹੀਨਾ ਖੁਸਰੇ ਓਏ। ਨੱਚਦੇ ਰਹੇ ਨੇ ਹੈ ਹਾਂਜੀ ਕਿੰਨਾ ਡੇਢ ਮਹੀਨਾ ਸਾਈ ਬਹੁਤ ਮਾਸ਼ਾਅੱਲਾ ਸਾਡੇ ਰਸ਼ ਲੱਗਾ ਸੀ ਖੁਸਰੇ ਆਂਦੇ ਸੀ ਮੇਰੇ ਅੱਬੂ ਪੈਸੇ ਸਾਰਿਆਂ ਨੂੰ ਦੇ ਗਏ ਯਾਨੀ ਕਿ ਨਾ ਪੱਪੜ ਆਪਣੇ ਘਰ ਹੀ ਨਹੀਂ ਗਿਆ ਮਹੀਨਾ ਡੇਢ ਮਹੀਨਾ ਅੱਬੂ ਯਾਰ ਮੇਰੇ ਅੱਬੂ ਅੱਬੂ ਨੇ ਕਿਹੜਾ ਗਾਣਾ ਕੀਤਾ ਖੁਸਰੇ ਦੀ ਹਾਜੀ ਮਨਜ਼ੂਰ ਸਾਹਿਬ ਆਏ ਸੀਗੇ ਅੱਜ ਮਿੱਠੂ ਸਾਹਿਬ ਆਏ ਸਨ ਹਾਜੀ ਮਨਜ਼ੂਰ ਸਾਹਿਬ ਉਹ ਤੇ ਐਂ ਜਿਵੇਂ ਜਿਊਲਰ ਵਾਲੇ ਹਾਜੀ ਮਨਜ਼ੂਰ ਨਾ ਅੱਡਿਆ ਤਾਂ ਬਣਾ ਲੈਣ ਹਾਜੀ ਮਨਜ਼ੂਰ ਸਾਹਿਬ ਤੇ ਹਾਜੀ ਬਿੱਟੂ ਸਾਹਿਬ ਆਏ ਸੀ ਆਹੋ ਉਸਤਾਦ ਜੀ ਉਹਨਾਂ ਨੇ ਬਹੁਤ ਖਵਾਜਾ ਸਰਾ ਜਿਹੜੇ। ਉਹਨਾਂ ਨੇ ਨੱਚਣਾ ਇਹ ਥੋੜਾ ਵੈਸੇ ਵੱਡੇ ਲੋਕ ਨੇ ਹਾਜੀ ਹੁੰਦੇ ਸੀ। ਹਾਂ ਉਹ ਖੁਸਰਿਆਂ ਨੇ ਨੱਚਣਾ ਥੋੜਾ ਹੀ ਸੀ ਇਹਨਾਂ ਨੇ ਭਾਈ ਉਹਨਾਂ ਨਾਲ ਮੁਕਾਬਲਾ ਪਾ ਲਿਆ
ਇੱਕ ਗਾਣਾ ਉਹ ਕਰ ਰਹੇ, ਇੱਕ ਇਹ ਕਰ ਰਹੇ। ਉਹ ਤਾਂ 15 ਦਿਨ ਲੱਗ ਗਏ। ਅੱਛਾ ਇਹਦੇ ਅੱਬੂ ਨੇ ਚੁੱਕਿਆ ਵਾ ਤੇ ਇਹਨੇ ਨਾ ਉੱਤੇ ਗੰਦ ਪਾਤਾ ਤੇ ਉਹ ਕਹਿਣ ਡਿਆ, ਇਹ ਜੋ ਸਿੱਲੀ ਸਿੱਲੀ ਆਉਂਦੀ। ਇਹਨੇ ਜਦੋਂ ਆਇਆ ਹੋਇਆ ਇਹਦੇ ਅੱਬੂ ਨੇ ਗਾਣਾ ਗਾਇਆ, ਅਰੇ ਰੇ ਅਰੇ ਇਹ ਕਿਆ। ਮੈਨੇ ਨਾ ਇੰਜ ਕਰਕੇ ਨਰਸ ਨੇ ਭਾਈ ਫੈਸਲ ਨੂੰ ਅੱਬੂ ਦੇ ਹੱਥ 'ਚ ਫੜਾਇਆ ਤੇ ਉਹ ਇਹਦੀ ਵਾਲ ਦਾਲ ਦੇਖ ਕੇ ਗਾ ਰਹੇ, ਆਪਣੇ ਹੀ ਗਿਰਾਤੇ ਹੈ ਨਸ਼ਵਨ। ਨਹੀਂ ਸਨਾਟਾ ਹਸਪਤਾਲ 'ਚ ਰਾਤ ਦੇ 2 ਵਜੇ ਦਾ ਟਾਈਮ ਹੈ। ਨਰਸ ਆਈ, ਉਹਨੇ ਕਿਹਾ ਜੀ ਮੁਬਾਰਕ ਹੋਵੇ। ਇਹਦੇ ਅੱਬੇ ਨੇ ਅੱਜ ਫੜਿਆ, ਦੇ ਅੱਬੇ ਨੇ ਇੱਕਦਮ ਰਜੇਸ਼ ਖੰਨਾ ਟੈਪ ਐ ਕਰਕੇ ਕਿਹਾ, ये क्या हुआ कैसे हुआ कब हुआ क्यों हुआ जब हुआ तब हुआ ओ छोड़ो ये ना सोचो ये क्या हुआ। ਇਹਨੇ ਇਹਦੇ ਅੱਬੇ ਨੇ ਇੰਜ ਫੜ ਕੇ ਨਾ ਤੇ ਤੇਰਾ ਵਾਕਫ ਆ ਨਾ, ਤੂੰ ਵੇਖਿਆ ਮੇਰਾ ਅੱਬਾ ਇੰਜ ਫੜ ਕੇ ਬਾਟ ਸਾਹਿਬ ਇੱਧਰ ਬਹੁਤ ਹੋਇਆ ਨੂੰ, ਉਹਨਾਂ ਨੂੰ 7 ਸਾਲ ਹੋ ਗਏ। ਉਹ ਇੰਜ ਫੜ ਕੇ ਨਾ ਉਹਨੇ ਕਿਹਾ, ਪੀਲੂ ਪੱਕੀਆਂ ਵੇ ਮਾਰੋ ਮੈਨੂੰ ਸੰਗਲਾ ਨਾਲ। ਇਹ ਗਾਣਾ ਇੰਜ ਕਰਕੇ ਫੈਸਲ ਭਾਈ ਹਸਪਤਾਲੋਂ ਇੰਜ ਕਰਕੇ ਨਰਸ ਨੇ ਫੜਾਇਆ ਵਾ ਤੇ ਇਹਦੇ ਵਾਲਾ ਸਾਹਿਬ ਇਹਦੀ ਵਾਲ ਦਾਲ ਦੇਖ ਕੇ ਕਹਿੰਦੇ, ਚੱਲ ਆਪਾਂ ਘਰ ਚੱਲੀਏ, ਇਸ ਬੱਚੇ ਨੂੰ ਇੱਥੇ ਹੀ ਛੱਡ ਦੇ ਛੱਡ ਦੇ ਛੱਡ ਦੇ। ਨਰਸ ਨੇ ਲਿਆ ਕੇ ਤੇ ਹੱਥ ਐ ਰੱਖਿਆ ਤੇ ਬਿਣਿਆ ਕਰਕੇ ਨਾ ਸਿੱਟ ਕੇ ਕਹਿੰਦੇ ਹੋਰ ਹੈ ਕੋਈ। ਉਹਨਾਂ ਨੇ ਇੱਕ ਹੋਰ ਗਾਣਾ ਗਾਇਆ ਇਹਨਾਂ ਨੂੰ ਫੜ ਕੇ, ਕਿਸੀ ਕੀ ਮੁਸ਼ਕਿਲਾਂ ਮੁਸ਼ਕਰਾਹਟ। ਨਹੀਂ ਇੱਕ ਹੋਰ ਗਾਣਾ ਗਾ, ਉਹਨੇ ਵੇਖ ਕੇ ਕਿਹਾ, ਬਿੱਲੋ ਕੁੱਤੇ ਬਿੱਲਿਆਂ ਦਾ ਕੀ ਕਰੇਗੀ। ਅਸੀਂ ਇਹਨੂੰ ਕੁੱਤੇ ਬਿੱਲੇ ਆਂਦਾ ਕੀ ਕਰਾਂਗੇ। ਇੰਜ ਕਰਕੇ ਚੁੱਕਿਆ ਇਹਦੇ ਵਾਲਾ ਸਾਹਿਬ ਨੇ, ਚੁੱਕਿਆ ਹੀ ਆ ਤੇ ਨਾਲ ਹੀ ਗਾਣ ਲੱਗ, ਸਾਡੀ ਜ਼ਿੰਦਗੀ ਤਬਾਹ ਬੱਲੀਏ, ਸਾਨੂੰ ਐਰੇ ਗੈਰੇ ਦੀ ਨਹੀਂ ਪਰਵਾਹ। ਉਮਰ ਮੇਰੀ 40 ਸਾਲ ਏਜ ਆ, ਇਹ ਗਾਣਾ ਤੇ ਅੱਜ ਦਾ ਵਾ, ਉਹਨਾਂ ਨੇ ਕਿੱਥੋਂ ਗਾ ਲਿਆ ਹੈ ਯਾਰ ਹੋ ਜਾਂਦਾ ਹੁੰਦਾ, ਪੁਰਾਣੀਆਂ ਤਰਜ਼ਾਂ ਵੀ ਲੋਕੀ ਕਾਪੀ ਕਰ ਕਰਕੇ। ਯਾਰ ਇਹਦੇ ਅੱਬੂ ਨੇ ਇੰਜ ਫੜਿਆ ਵਾ ਤੇ ਇੰਜ ਬੈਠੇ ਨੇ, ਨਰਸ ਨੇ ਆ ਕੇ ਸਿਰ ਤੋਂ ਫੜ ਕੇ ਕਿਹਾ, ਉਹਨੇ 10 ਪੁੱਤ ਤੇਰਾ ਹੈਡ ਡਾਊਨ ਕਰਤਾ। ਇੰਜ ਕਰਕੇ ਭਾਈ ਇੰਜ ਕਰਕੇ ਵਾਲਾ ਸਾਹਿਬ ਇੱਕ ਮਿੰਟ ਕੀ ਕਿਹਾ ਉਹਦੇ ਕੰਨ 'ਚ ਗਾਣਾ ਦੱਸੋ, ਉਹਦੇ ਕੰਨ 'ਚ ਗਾਣਾ ਦੱਸੋ। ਇੰਜ ਕਰਕੇ ਝੋਲੀ 'ਚ ਚੁੱਕ ਕੇ ਗਾਉਂਦੇ, ਮੇਰੇ ਸ਼ੌਕ ਦਾ ਨਹੀਂ ਅਤਬਾਰ। ਇਹਦੇ ਇੰਜ ਕਰਕੇ ਉਹਨੇ ਗਾਣਾ ਰੱਖਿਆ, ਇੰਜ ਕਰਕੇ ਉਹਨੇ ਪੁੱਤਰ ਰੱਖਿਆ ਇਹਦੇ ਅੱਬੇ ਦਾ, ਬੁਰੇ ਨਸੀਬ ਮੇਰੇ ਬੁਰੇ ਨਸੀਬ ਮੇਰੇ ਵੈਰੀ ਹੋ ਗਈ ਦਾਦ ਮੇਰੀ। ਨਰਸ ਮੈਨੂੰ ਫੜਾ ਕੇ ਆਪ ਹੋਗਾ ਕਸ਼ੀ ਕਰ ਗਈ। ਨਰਸ ਨੇ ਇਹਦੇ ਅੱਬੇ ਨੂੰ ਫੜਾਇਆ ਵਾ ਤੇ ਨਰਸ ਦੂਰ ਜਾ ਕੇ ਖਲੋ ਕੇ ਕਹਿਣ ਡਈ, ਮਿਲੇਗਾ ਜ਼ੁਲਮ ਦਾ ਬਦਲਾ। ਮੁੰਡਾ ਫੜਾਣ ਲੱਗੇ ਨਰਸ ਨੇ ਮਾਰੀਆਂ ਕੂਕਾਂ। ਜਦੋਂ ਦਾਨਿਸ਼ ਹੋਇਆ ਨਾ, ਇਹਦੇ ਅੱਬੇ ਨੇ ਜਾ ਕੇ ਗਾਣਾ ਗਾਇਆ ਦੀ ਅੰਮੀ ਸਾਹਮਣੇ, ਮੈਂ ਤੇਰਾ ਮੇਰੇ ਪਤਾ ਯਾਰ ਉਹਨੇ ਰੱਖਿਆ ਇਹਦੇ ਅੱਬੇ ਨੇ ਇੰਜ ਕਰਕੇ, ਬੱਚਾ ਫੜਦੇ ਕਿਆ, जिंदा है लाशें मुर्दा ज़मीन है, पालने के काबिल ये बच्चा नहीं है, बच्चे को ठोकर क्यों ना लगा दूं। ਬਈ ਫੈਸਲ ਨੂੰ ਚੁੱਕ ਕੇ ਉਹਨਾਂ ਨੇ ਗਾਇਆ ਗਾਣਾ, ਤੋ ਲੈ ਲੋ ਪੈਸਾ ਤੇ ਲੈ ਲੋ ਕਾਕਾ, ਸਾਨੂੰ ਕੋਈ ਹੋਰ ਦੇ ਦਵੋ। ਇਹਦਾ ਨੱਕ ਵੇਖ ਕੇ ਉਹਨੇ ਕਿਹਾ, ਉੱਚੀ ਪਹਾੜੀ। ਕਹਿੰਦਾ ਇੱਕ ਉੱਚਾ ਲੰਮਾ ਨੱਕ। ਉਦੋਂ ਤੇ ਆਈ ਨਹੀਂ ਸੀਗਾ ਨੱਕ, ਤੇ ਮੇਰਾ ਬਾਅਦ ਦੇ ਵਿੱਚ 1993 ਦੇ ਵਿੱਚ ਹੋਇਆ ਵੱਡਾ, ਪਹਿਲੇ ਮੈਂ ਠੀਕ ਸੀਗਾ। ਉਹਨੇ ਕਿਹਾ ਗਾਣਾ ਫਸਿਆ ਸੀਗਾ, ਮੋਤੀ ਫਸਿਆ ਸੀ। ਉਹਨੇ ਕਿਹਾ ਗਾਣਾ ਗਾਇਆ, ਉਹਨੇ ਕਿਹਾ, ਨੱਕ ਵੇ ਢੋਲਾ ਤੇਰਾ ਕਿੱਡਾ ਲੰਮਾ ਨੱਕ ਵੇ, ਪਰਾਂ ਪਰਾਂ ਰੱਖ ਦਿਲ ਉਦਾਰ ਵੇ, ਨੱਕ ਤੇਰਾ ਮੂੰਹ ਚੋਂ ਕਿੰਨਾ ਬਾਹਰ ਵੇ, ਲਾ ਨਾ ਦੇਵੇ ਮੈਨੂੰ ਟੱਕ ਵੇ। ਬੜੀ ਗੱਲ ਹੈ ਯਾਰ, ਬੜੀ ਗੱਲ। ਤੁਸੀਂ ਕਾਤੋਂ ਗਿਆ ਵੀ? ਉਹ ਯਾਰ ਮੈਂ ਤਾਂ ਹਕੀਕਤ ਮੈਂ ਤੁਹਾਨੂੰ ਉਹ ਗਾਣਾ ਦੱਸਣ ਡਿਆ ਸੀਗਾ ਕਿ ਨਜ਼ਰ ਨਹੀਂ ਹਟਦੀ ਨਜ਼ਾਰੇ। ਯਾਰ ਉਹਨੇ ਇਹਦੇ ਬਿਨ ਉਹਨੇ ਇੰਜ ਬੱਚਾ ਹਾਲੇ ਲੈ ਕੇ ਆ ਰਹੀ ਹੈ, ਇਹਦਾ ਬਹੁਤ ਦੂਰੋਂ ਹੀ, ਐਸਾ ਬੱਚਾ ਲਾ ਕੇ ਨਾ ਹਮਕੋ ਪਕੜਾ ਨਾ ਰੇ,
ਚੀਕ ਬੰਬ ਭਾਈ ਇੰਜ ਕਰਕੇ ਇਹ ਤਾਂ ਬਾਹਰ ਹਸਪਤਾਲ ਚੋਂ ਬਾਹਰ ਨਿਕਲ ਰਿਹਾ ਇਹਨੂੰ ਲੈ ਕੇ ਤੇ ਨਾਲ ਇੱਧਰ ਉੱਧਰ ਦੇਖ ਕੇ ਗਾ ਇਹ ਕਰਕੇ ਦਿਖਾਓ ਇਹ ਕਰਕੇ ਦਿਖਾਓ। ਆ ਕਿਹੜਾ ਗਾਣਾ ਸੀਗਾ? ਇਹ ਕਰਕੇ ਇਹ ਕਰਕੇ ਅੱਛਾ ਹਸਪਤਾਲੋਂ ਲੈ ਕੇ ਇਹਨੂੰ ਬਾਹਰ ਆ ਰਿਹਾ ਤੇ ਲੁਕੋਇਆ ਆਪਣੀ ਲੋਕ ਕੋ ਵੇਖਣਾ ਤੇ ਇੱਕ ਬੰਦੇ ਨੇ ਵੇਖਿਆ ਕਹਿੰਦਾ ਮੇਰਾ ਤਾਂ ਨਹੀਂ ਭਾਈ ਮੇਰਾ ਤਾਂ ਨਹੀਂ ਥੋੜਾ ਪਿਆ ਉੱਥੇ। ਯਾਰ ਨਰਸ ਲੈ ਕੇ ਆ ਰਹੀ ਉਹਨੇ ਦੂਰੋਂ ਦੇ ਅੱਬੇ ਨੇ ਵੇਖਿਆ ਤੇ ਵੇਖ ਕੇ ਕਹਿੰਦਾ ਤੁਰਦਾ ਤੁਰਦਾ ਤੇਰੀ ਉੱਥੇ ਕੀ ਅਖਤਰ ਲਾਵਾ ਆਇਆ ਸੀ? ਯਾਰ ਨਰਸ ਨੇ ਬੱਚਾ ਫੜਾਇਆ ਵਾ ਚਾਚੇ ਉਹਨਾਂ ਨੂੰ ਫੈਸਲ ਸਾਹਿਬ ਵੱਲ ਵੇਖਿਆ ਨਰਸ ਨੇ ਵੇਖਿਆ ਉਹਨੇ ਨਰਸਾਂ ਰੋਂਦਿਆਂ ਵੇਖ ਕੇ ਨਰਸ ਕਹਿੰਦੀ ਇਹ ਤਾਂ ਹੋਗਾ ਨਰਸ ਨੇ ਚੁੱਕ ਕੇ ਗਾਣਾ ਗਾਇਆ ਕਿਹੜਾ? ਕਿਹੜੀ ਗਲਤੀ ਹੋਈ ਇਹਦਾ ਨਰਸਾਂ ਆਪਸ ਚ ਗੱਲਾਂ ਕਰਨੀਆਂ ਨਹੀਂ ਵੇਖਿਆ ਹੀ ਪੂਰਾ ਮੁੰਡਾ ਨਹੀਂ ਮੇਰਾ ਤੇ ਦਿਲ ਬਾਹਰ ਆਉਣ ਕੀ ਬਾਤ ਉਸਤਾਦ ਜੀ। ਮੈਂ ਨਾ ਸੱਚੀ ਮੁੱਚੀ ਭਾਈ ਇੰਜ ਕਰਕੇ ਇਹਦੇ ਬੂੜੇ ਨੇ ਇਹਨੂੰ ਚੁੱਕਿਆ ਤੇ ਨਾਲ ਗਾਣਾ ਗਾ ਵਿਗੜ ਗਈ ਏ ਥੋੜੇ ਦਿਨਾਂ ਤੋਂ। ਇੰਜ ਕਰਕੇ ਦੋਨੇ ਹੀ ਮਾਂ ਪਿਓ ਪੁੱਤਰ ਵੱਲ ਦੇਖਣ ਦੇ ਤੇ ਇੱਕ ਦੂਸਰੇ ਵੱਲ ਦੇਖ ਦੇਖ ਕੇ ਗਾਉਂਦੇ ਦੁਸ਼ਮਨ ਨਾ करे दोस्त ने वो काम किया है। भर का काम हमें इनाम दिया। ਇੱਕ ਹੋਰ ਗਾਇਆ ਭਾਈ ਨਰਸ ਨੇ ਐ ਕਰਕੇ ਨਰਸ ਨੇ ਚੁੱਕ ਕੇ ਕਹਿੰਦੀ ਮੈਂ ਇਹ ਨਹੀਂ कहती कि प्यार मत करना इस बच्चे को मगर अपने कार मत रखना। ਉਸਤਾਦ ਜੀ ਮੈਨੂੰ ਜਿਹੜੀ ਗੁੜਤੀ ਦਿੱਤੀ ਨਾ ਉਹ ਵੀ ਇੱਕ ਬਹੁਤ ਵੱਡਾ ਬੰਦਾ ਹੈ ਪਾਕਿਸਤਾਨ ਦਾ, ਬਹੁਤ ਵੱਡਾ ਨਾਮ ਹੈ। ਮੈਂ ਉਹਦਾ ਨਾਮ ਨਹੀਂ ਲੈਣਾ। ਨਹੀਂ ਮੈਂ ਜਾਣਦਾ ਨੂੰ ਆਹੋ ਉਸਤਾਦ ਜੀ ਤੁਹਾਨੂੰ ਦੱਸਿਆ ਸੀਗਾ। ਨਸੀਮ ਸਾਹਿਬ ਨਹੀਂ 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 ਉਹ ਨਸੀਮ ਸਾਹਿਬ ਦਾ ਮਰੇ ਕੀ ਗੱਲ ਉਹਨੇ ਢਾਹ ਕੇ ਦੇਣੀ ਸੀ। ਉਹ ਖੁਦਾ ਨਹੀਂ ਚਾਲ ਆ ਆਹੋ ਨਹੀਂ ਵੱਡਾ ਬੰਦਾ ਸਹੀ ਗੱਲ। ਉਹ ਨਹੀਂ ਸਹੀ ਖੁਦਾ ਨਹੀਂ ਸੀਗਾ, ਸਹੀ ਹੋਰ ਸੀਗਾ। ਬੜੇ ਬੜੇ ਬੰਦੇ ਆਏ ਭਾਈ ਇਹਨੂੰ ਦੇਣ ਗੁੜਤੀ ਲੈ ਕੇ ਇਹ ਮੂੰਹ ਹੀ ਨਹੀਂ ਸੀ ਖੋਲਦਾ। ਇਹਨੇ ਇੱਕ ਭਾਈ ਕਾਗਜ਼ ਚੁੱਕਣ ਵਾਲੇ ਕੋਲੋਂ ਫਿਰ ਲਈ। ਨਹੀਂ ਉਹ ਤੇ ਬੜੀ ਵੱਡੀ ਉਹ ਨਹੀਂ ਯਾਰ ਬੜਾ ਯਾਨੀ ਕਿ ਨਾਮ ਸੀ ਉਤੋਂ ਨਾ। ਉਹ ਅੱਜ ਯਾਨੀ ਕਿ ਮੈਨੂੰ ਮਿਲਿਆ ਪਿਛਲੇ ਦਿਨਾਂ ਜੋ ਕਹਿੰਦਾ ਮੈਨੂੰ ਫਖਰ ਹੈ ਕਿ ਫੈਸਲ ਨੂੰ ਮੈਂ ਗੁੜਤੀ ਦਿੱਤੀ। ਫੈਸਲ ਸਾਡੇ ਨਕਸ਼ੇ ਕਦਮ ਤੇ ਅੱਜ ਸਾਨੂੰ ਫਖਰ ਹੈਗਾ। ਉਹਦੀ ਇੱਕ ਉਂਗਲ ਨਹੀਂ ਹੈ ਗੁੜਤੀ ਦੇਣ ਲੱਗਾ ਕਾਗਜ਼ ਗੁੜਤੀ ਵੀ ਗਿੱਲੀ ਗਿੱਲੀ ਗੁੜਤੀ ਵੀ ਗਿੱਲੀ ਗਿੱਲੀ। ਹਾਂ ਯਾਰ ਇਹ ਯਾਰ ਉਹ ਇੱਕ ਤਾਂ ਸਹੀ ਹੈ ਵਾਲ ਇੰਜ ਜਿਵੇਂ ਰਕਸ਼ੇ ਤੇ ਚੀਲ ਲੱਗੀ ਹੋਈ ਹੈ ਇੰਜ ਕਰਕੇ ਇੰਜ ਕਰਕੇ ਆ ਮੌਤ ਪੈ ਗਈ ਮੇਰੀ ਮੌਤ ਪੈ ਗਈ ਮੌਤ ਮੇਰੇ ਵਾਲੀ। ਉਹਨਾਂ ਨੇ ਗੁੜਤੀ ਦਿੱਤੀ ਹੈ ਤੇ ਥੋੜੀ ਜਿਹੀ ਨਾਲ ਰਚਿਆ ਨਹੀਂ ਗਾ ਹੋਰ ਉਹਨਾਂ ਨੇ ਦਿੱਤੀ। ਉਹ ਅੱਕ ਕੇ ਕਹਿੰਦੇ ਇਹਨੂੰ ਹੋਟਲ ਤੇ ਲੈ ਚੱਲੀ। ਨਹੀਂ ਉਹਨਾਂ ਨੇ ਗੁੜਤੀ ਦਿੱਤੀ, ਉਹਨਾਂ ਨੇ ਥੱਲੇ ਇੰਜ ਕਰਕੇ ਨਾ ਮੂੰਹ ਤੇ ਕਪੜਾ ਬੰਨ ਕੇ ਇਹਨੂੰ ਚੁੱਕ ਕੇ ਨਾ ਤੇ ਮਖੀਰ ਦੇ ਚੱਤੇ ਦੇ ਵਿੱਚ ਇੰਜ ਦੇ ਦਿੱਤਾ ਗੁੜਤੀ ਨਾਲ ਕਾਲਾ ਸਾਰਾ ਕਾਲਾ। ਯਾਰ ਤੋਂ ਦੇਖੋ ਸਾਜੀ ਮਾਸ਼ਾਅੱਲਾ ਇਹ ਜਦੋਂ ਬੱਚਾ ਸੀ ਨਾ ਤੇ ਉਸਤਾਦ ਜੀ ਖਡਾਉਂਦੇ ਵੀ ਆਮ ਤਰੀਕੇ ਨਾਲ ਨਹੀਂ ਸੀ। ਖਡਾਉਂਦੇ ਸੀ ਸਾਜੀ ਮੈਨੂੰ ਬਹੁਤ ਖਡਾਉਂਦੇ ਹੁੰਦੇ ਖੁੱਲੇ ਪਲਾਟ ਚ ਲੈ ਜਾ ਕੇ ਉਹਨੂੰ ਛੱਡ ਦਿੰਦੇ ਫਿਰ ਲੇਟ ਲੁੱਟ ਲਓ। ਇਹ ਫਿਰ ਇੰਜ ਲੱਤਾਂ ਸੁੱਟ ਇੰਜ ਫਿਰ ਉੱਠਦਾ ਹੁੰਦਾ ਸੀ। ਸ਼ੁਰੂ ਚ ਬੜਾ ਪ੍ਰੋਬਲਮ ਲਿਆ ਜਦੋਂ ਜੁਮੇ ਦੀ ਜੁਮੇ ਨੂੰ ਖੜਕਣਾ ਮਾਰ ਕੇ ਨਵਾਉਂਦੇ ਹੁੰਦੇ ਸੀ। ਇਹ ਤਾਂ ਬਚਪਨ ਵਿੱਚ ਉਸਤਾਦ ਜੀ ਬਹੁਤ ਸਾਜੀ ਬਚਪਨ ਮੇਰਾ ਬੜਾ ਲਗਜ਼ਰੀ ਸ਼ੁਕਰ ਅਲਹਮਦੁਲਿਲਾ ਕੰਧ ਲਗਜ਼ਰੀ ਅੱਛੀ ਲਾਈਫ ਯਾਰ ਅੱਛੀ ਲਾਈਫ ਹੁੰਦੀ ਸੀਗੀ ਯਾਰ। ਟਿਕਟ ਦੇ ਪੈਸੇ ਨਹੀਂ ਸੀ ਹੈ ਇੱਕ ਬੱਸ ਦੇ ਪਿੱਛੇ ਲੰਮਕ ਕੇ ਚੱਲਣਾ ਉਹ ਬਾਤ ਤਾਂ ਗੋਇ ਤੇ ਟੁੱਟੀ ਪਿੱਛੇ ਠੱਪੇ ਖਾਂਦਾ ਜਾ। ਸਿਹਤਮੰਦ ਸੀਗਾ ਮੈਂ ਸ਼ੁਕਰ ਅੱਲਾ ਦਾ। ਖਾਂਦਾ ਪੀਂਦਾ ਸਿਸਟਮ ਸੀਗਾ, ਅੱਛਾ ਲੈਵਲ ਸੀਗਾ, ਅੱਛੇ ਸਕੂਲ ਦੇ ਵਿੱਚ ਤਾਲੀਮ ਸਾਲਗਿਰਾ ਕਦੀ ਹੋਈ ਤੁਹਾਡੀ? ਸਾਲਗਿਰਾ ਹਰ ਸਾਲ ਕਰਦਾ 14 ਅਗਸਤ ਨੂੰ। ਤੈਨੂੰ ਨਹੀਂ ਪਤਾ? ਲੋਕੀ ਤਿੰਨ ਮਹੀਨਿਆਂ ਦੇ ਆ ਗਏ ਭਾਈ। ਉਹ ਭਾਈ 3 ਮਹੀਨੇ ਬਾਅਦ ਸਾਲਗਿਰਾ ਕਰ ਲੈ। ਸਹਿਮਾਹੀ ਹੁੰਦੀ ਆ। ਹਾਂਜੀ 3 ਮਹੀਨੇ ਬਾਅਦ ਕੌਣ ਕਰਦਾ? ਸਾਰੇ ਹੀ ਕਰਨ ਦੇ ਉਸਤਾਦ ਜੀ ਦੇ 3 ਮਹੀਨੇ ਬਾਅਦ। ਸਾਈ ਤੁਸੀਂ ਕੀ ਕਰਨੀ ਜੇ ਕਸ ਬੜਿਆ 3 ਮਹੀਨੇ ਬਾਅਦ? 65 ਸਾਲ ਬਾਅਦ ਹੁੰਦੀ ਯਾਰ ਕਿਤੇ ਮੈਂ ਵੀ ਨਹੀਂ ਕੀਤੀ ਨਹੀਂ। ਨਹੀਂ ਐਵੇਂ ਨਹੀਂ ਕੀਤੀ ਮੈਂ ਆਪ ਵੇਖੀ ਹੈਗੀ। ਅਸੀਂ ਹੀ ਕੀਤੀ ਉਸਤਾਦ ਉਤੋਂ ਤੁਸੀਂ ਇਹ ਚਬਲਾ ਮਾਰਨ ਦੇ ਹੋ। ਤੁਸੀਂ ਇੰਨੇ ਜਣੇ ਹੋ ਗਏ ਉਸਤਾਦ ਦੀ ਕੇਅਰ ਹੀ ਨਹੀਂ ਕਰਦੇ ਯਾਰ। ਉਸਤਾਦ ਵੇਖੋ ਤੁਸੀਂ ਕਿਦਾਂ ਯਾਰ ਹਾਂ ਵੈਸੇ ਕਿੰਨੇ ਰੰਗ ਹੋ ਗਏ ਉਸਤਾਦ। ਯਾਰ ਉਸਤਾਦ ਦੀ ਜੀ ਯਾਰ ਮਸਤਾਨਾ ਸਾਹਿਬ ਦੀ ਇਹ ਗੱਲ ਹੁੰਦੀ ਸੀ ਯਾਰ। ਨਹੀਂ ਫੈਸਲ ਤਾਂ ਬਚਪਨ ਚ ਯਾਰ ਸਾਲਗਿਰਾ ਦਾ ਵੀ ਕੋਈ ਆਪਣਾ ਸਾਲਗਿਰਾ ਯਾਰ ਫਰੀਦ ਬੇਸਿਕ ਤੌਰ ਤੇ ਜਦੋਂ ਸਾਲਗਿਰਾ ਨਾ ਇਹਨਾਂ ਦੀ ਹੁੰਦੀ ਸੀ ਖਾੜਿਆਂ ਚ ਕੱਚੀ ਮਿੱਟੀ ਪੱਧਰੀ ਕਰਕੇ ਉੱਥੇ ਇਹਨਾਂ ਦੀ ਸਾਲਗਿਰਾ। ਯਾਰ ਮੇਰੀ ਜਦੋਂ ਸਾਲਗਿਰਾ ਹੋਈ ਸੀ ਨਾ, ਜਦੋਂ 27 ਮੈਂ ਪਹਿਲੇ ਸਾਲ ਦਾ ਹੋਈ ਸੀ ਸਾਲਗਿਰਾ ਹੋਈ ਸੀ
ਸਾਰਿਆਂ ਨੇ ਨਾ ਸੋਨੇ ਦੀਆਂ ਅੰਗੂਠੀਆਂ ਪਾਈਆਂ ਸੀ ਮੈਨੂੰ। ਹਾਂ ਤੇ ਇਹ ਮੂੰਹ ਹਾਲ ਦੇਖਣ ਤੇ ਸਾਰਿਆਂ ਨੇ ਪਾਈਆਂ, ਇਹਨਾਂ ਦੇ ਹੈ ਉਹ ਨਹੀਂ, ਮੈਨੂੰ ਪਾਈਆਂ ਸੀਗੀਆਂ ਯਾਰ ਬੱਚੇ ਦੀਆਂ। ਯਾਰ ਇਹਨਾਂ ਮੇਰੇ ਸਾਹਮਣੇ ਇੱਕ ਬੰਦੇ ਨੇ ਤੇ ਇੰਨੀਆਂ ਪਾਈਆਂ ਸਾਲਗਿਰਾ ਵਾਲੇ ਦੇ ਹੋਏ। ਯਾਰ ਗੋਹੇ ਦੇ ਢੇਰ ਨਾਲ ਜੱਫਾ ਪਾ ਕੇ ਲੋਕਾਂ ਨੂੰ ਕਹਿੰਦੇ ਭਰਾ ਮੇਰਾ ਕੇਕ ਨਾ ਢਾਹ ਇਦਾਂ ਦੇ ਸਾਲਗਿਰਾ ਕਰਦੇ ਸੀ ਯਾਰ। ਸੁਬਾ ਭਾਈ ਥੋੜੀ ਜਿਹੀ ਰੂੜੀ ਬੋਲ ਕਹਿੰਦਾ ਓਏ ਇੱਥੇ ਮੈਂ ਰਾਤੀ ਬੰਦ ਰੱਖਿਆ। ਬੰਦ ਰੱਖਿਆ ਯਾਰ ਇਹਨੂੰ ਇੱਕ ਬੰਦੇ ਨੇ ਇਹਦੇ ਅੱਬੇ ਨੂੰ ਮੁਬਾਰਕ ਦਿੱਤੇ ਨੇ ਕਿ ਚਾਚਾ ਮੁਬਾਰਕ ਹੋਵੇ, ਮੁੰਡਾ ਆਇਆ, ਕਹਿੰਦਾ ਤੈਨੂੰ ਕੋਈ ਮਸਲਾ? ਸਾਡੇ ਹੋਇਆ ਸੀ, ਸਾਡਾ ਮਤਲਬ ਤੈਨੂੰ ਕੀ ਤਕਲੀਫ ਹੈ? ਜਿਹਦੇ ਤੇ ਪਈ ਆ ਜਿਹੜਾ ਕੱਟਣ ਡਿਆ ਉਹਨੂੰ ਪਤਾ। ਇਹਦੇ ਬੇਟੇ ਨੂੰ ਪਤਾ, ਕਹਿੰਦਾ ਚਾਚਾ ਜੀ ਮੈਂ ਸੁਣਿਆ ਤੁਹਾਡੇ ਘਰ ਮੁੰਡਾ, ਕਹਿੰਦਾ ਓਏ ਉਰੇ ਆ। ਹੋਰ ਤਾਂ ਨਹੀਂ ਕਿਸੇ ਨਾਲ ਗੱਲ ਕੀਤੀ? ਆਹੋ ਇੱਕ ਪ੍ਰਾਹੁਣਾ ਘਰ ਆਇਆ ਤੇ ਉਹ ਮੁਬਾਰਕ ਦੇਣ ਆਇਆ ਤੇ ਦੱਬਾ ਬਾਂਹ ਫੜ ਕੇ ਕਹਿੰਦਾ ਹਲੋ ਉਸ ਗੱਲ ਤੇ ਮੋਟਰ ਉਹ ਨਹੀਂ ਕਹਿੰਦੇ। ਅੱਛਾ ਯਾਰ ਜਦੋਂ ਦੇਖਿਆ ਨਾ ਇਹਦੇ ਅੱਬੇ ਦੀ ਘਰ ਦੀ ਨੇ ਕਿ ਯਾਰ ਮੈਂ ਆਪਣੇ ਬੰਦੇ ਨਾਲ ਲੱਗਦਾ ਗਲਤ ਕਰ ਦਿੱਤਾ ਹੈ, ਕਿ ਉਹ ਇੱਕ ਦਿਨ ਕੋਲ ਆ ਕੇ ਤੇ ਬਹਿ ਕਹਿ ਦਿੰਦੀ ਹੈ ਕਾਣਾਕਾਰੀ ਨਾਲ ਅੱਗੇ ਨੂੰ ਰੱਖਿਆ, ਤੁਮਨੇ ਕਿਆ ਕਿਆ ਕੀਆ ਹੈ ਹਮਾਰੇ लिए हम न कर पाए कुछ भी तुम्हारे लिए तुमने क्या क्या किया है हमारे लिए। नहीं वो तो बाद ਦੇ ਵਿੱਚ ਆਇਆ ਨਾ, ਪਹਿਲਾਂ ਇਹਦੇ ਅੱਬੇ ਨੇ फिर आपा को कहता तुमको मालूम था चवल बज जाएगी। ਯਾਰ अच्छा चल होर कोई तेरे बचपन दा ਸਾਜੀ बात ਰਹਿਣ ਦੇ। ਸਾਲਗਿਰਾ ਹੋਈ ਨਾ ਸਾਜੀ यार ਸਾਲ। एक वाक्य और दस दे 10 मिनट रह गए ਕੜਾ ਵਿੱਚੋਂ ਇੱਕ ਵਾਕਿਆ ਹੁੰਦਾ ਸੀ ਕੋਈ। ਜਦੋਂ ਤੂੰ ਮਤਲਬ ਫਿਰ ਉਸ ਤੋਂ ਬਾਅਦ ਜਦੋਂ ਤੂੰ 6 ਮਹੀਨੇ ਸਾਲ ਦਾ ਹੋਇਆ, ਮਾੜਾ ਮਾੜਾ ਰਿੜਨ ਲੱਗਾ, ਫਿਰ ਮੇਰੇ ਖਾਨਦਾਨ ਵਾਲੇ ਨਹੀਂ ਕਿ ਨਾ ਉਹਨਾਂ ਦੀ ਇੱਕ ਗਡੀਰਾ ਹੁੰਦਾ ਸੀ, ਗਡੀਰਾ। ਹਾਂ ਗਡੀਰਾ। ਹਾਂ ਪਤਾ ਨਹੀਂ। ਹਾਂ ਉਹੀ ਗਡੇਰਾ ਗਡੀਰਾ ਟੈਪ ਨਾ ਇੱਕ ਖਿਡੌਣਾ ਹੁੰਦਾ ਸੀ ਬੱਚੇ ਦਾ ਯਾਰ ਗੋਲ ਉਹ ਲੱਕੜ ਦਾ ਨਾ ਨੀਲੇ ਪੀਲੇ ਕਾਲੇ ਰੰਗ ਹੋਏ ਹੁੰਦੇ ਸੀ, ਲੱਕੜ ਦਾ ਪੂਰਾ ਬਣਿਆ ਤੇ ਉਹ ਥੱਲੇ ਅੱਜ ਰੇੜਦਾ ਸੀ। ਵੱਜਦਾ ਵੀ ਤੱਕ ਰੱਖਦੇ ਵੀ ਇਦਾਂ ਧਾਗਾ ਲੱਗਾ। ਨਹੀਂ ਧਾਗਾ ਨਹੀਂ, ਬੱਚਾ ਉਹਨੂੰ ਫੜ ਕੇ ਤੁਰਦਾ ਸੀ। ਹਾਂ ਮੈਨੂੰ ਯਾਦ ਆ ਗਿਆ। ਰੰਗ ਬਰੰਗੇ ਰੰਗ ਹੋਏ ਹੁੰਦੇ ਸੀ ਤੇ ਉੱਪਰ ਕਦੀ ਛੋਟੇ ਛੋਟੇ ਪੱਖੇ ਲੱਗੇ ਨੇ, ਚਿੜੀਆਂ ਬਣੀਆਂ ਨੇ। ਉਹ ਅੱਜ ਕੱਲ ਜਿਹੜਾ ਚੱਲਣ ਨੇ ਦੁਬਈ ਦੇ ਵਿੱਚ ਉਹ ਸਾਈਕਲ ਜਿਹੜੀ ਆ ਇੱਕ ਨਹੀਂ ਉਹ ਰੇੜਦਾ ਨਹੀਂ ਸੀ। ਉਹ ਜਿਹਦੇ ਘੁੰਮਣ ਵਾਲੇ ਵੀ ਲੱਗੇ ਹੁੰਦੇ ਸੀਗੇ ਸਿਰਫ ਮਤਲਬ ਉਹ ਇਹ ਨਹੀਂ ਸੀ ਹੈਗਾ ਕਿ ਵਾਕਰ ਟਾਈਪ ਨਹੀਂ ਸੀ, ਉਹ ਲੱਕੜ ਦਾ ਉਦਾਂ ਹੀ ਹੁੰਦਾ ਸੀ। ਉਹ ਸਾਜੀ ਮੇਰੇ ਲਈ ਨਾ ਫਰਾਂਸ ਤੋਂ ਪ੍ਰਾਮ ਗਾੜੀ ਆਈ ਸੀਗੀ। ਪ੍ਰਾਮ ਗਾੜੀ ਨਹੀਂ ਜਿਹੜੀ ਉਹ ਬੱਚੇ ਲੈ ਕੇ ਜਾਂਦੇ ਪ੍ਰਾਮ ਨਹੀਂ ਹਰਾਮ ਗਾੜੀ ਆਈ ਹੋਣੀ। ਨਹੀਂ ਤਾਂ ਡੀਸੇਬਲ ਸੀ ਕੀ ਸੀ? ਅੱਲਾ ਰਹਿਮ ਕਰੇ, ਡਿਸੇਬਲ ਕਿਉਂ ਸੀ? ਤੇ ਫਰਾਂਸ ਤੋਂ ਕਿਉਂ ਇੱਥੋਂ ਨਹੀਂ ਲੱਗੀਆਂ? ਉਹ ਯਾਰ ਜਿੱਥੇ ਉਹ ਯਾਰ ਕੀ ਤੂੰ ਯਾਰ ਐਵੇਂ ਤੂੰ ਝੂਠ ਬੋਲੀ ਜਾਂਦਾ। ਸਾਜੀ ਮੇਰੀ ਯਾਰ ਜਦੋਂ ਉਹਨਾਂ ਨੂੰ ਪਤਾ ਚੱਲਿਆ ਨਾ ਕਿ ਇਹ ਹੋ ਗਿਆ ਵਾ, ਫਰਾਂਸ ਵਾਲਿਆਂ ਨੇ ਦੀਗਰ ਮੁਲਕਾਂ ਨੇ ਬੜੀ ਅਮਦਾਦ ਭੇਜੀ ਇਹਨਾਂ ਦੇ ਘਰ। ਉਹ ਯਾਰ ਇਹ ਬਚਪਨ ਜਿਹਨਾਂ ਲੁਕਾ ਲਿਆ ਸੀ ਤੇ ਵਾਲਾ ਸਾਹਿਬ ਨੇ ਘਰ ਪਰਦੇ 'ਚ ਕਹਿੰਦੇ ਰੱਖੋ ਇਹਨੂੰ, ਹਾਂ ਇਹ ਨਜ਼ਰ ਲੱਗ ਜਾਂਦੀ ਸੀ। ਸਬੂਤੀ ਇੱਟ ਖਾ ਗਿਆ ਸੀ ਇਹਦਾ ਰੌਲਾ ਬਣ ਗਿਆ ਕਹਿੰਦੇ ਸ਼ਾਵਾ ਖਾ ਜਾਂਦਾ। ਇੱਕ ਬੱਚਾ ਅੱਧਾ ਚੱਬ ਚੱਲਾ ਸੀ ਉਹ। ਯਾਰ ਦਾਦੀ ਨੇ ਜੋ ਇੰਜ ਕਰਕੇ ਚੁੱਕਿਆ ਵਾ ਤੇ ਉਹਦੀ ਵੱਖੀ ਚੋਂ ਬੋਟੀ ਕੱਢ ਲਈ ਬਗੈਰ ਤੋਂ ਇੰਨੀ ਸ਼ਰਮ ਆਈ ਕਿ ਮੇਰੇ ਪਿਓ ਦੀ ਮਾਂ ਆਪਣੇ ਫੁੱਫੜ ਦਾ ਗੁਰਦਾ ਫੜ ਕੇ ਇੰਜਾਂ ਦੀ ਕਰਦਾ ਆ ਕੇ ਨਾ ਗਾਡੀ ਭੇਜੇ ਕਿ ਯਾਰ ਤੂੰ ਇਦਾਂ ਦੀ ਹਰਕਤਾਂ ਕਰਦਾ ਰਿਹਾ। ਯਾਰ ਇਹ ਉਹ ਬੱਚਾ ਸੀ ਇੱਕ ਫਿਲਮ ਚ ਨਹੀਂ, ਛੋਟਾ ਗੁੱਡਾ ਜਿਹਾ ਜਿਹੜਾ ਹੌਰਰ ਫਿਲਮ ਜਿਹੜੀ ਉਹ ਗੁੱਡੀ ਹੁੰਦੀ ਜਿਹੜੀ ਉਹ ਟਾਈਪ ਸੀ ਯਾਰ। ਇਹਦਾ ਅੱਬੂ ਰੋਟੀ ਖਾਣ ਡਿਆ ਬੈੱਡ ਤੇ ਬੈਠਾ ਨੇ, ਬੈੱਡ ਥੱਲੇ ਖਲੋ ਕੇ ਚੁੱਕਦਾ ਇੰਜ ਘੁਮਾ ਕੇ ਬਿਨ ਫਿਰ ਬਿਠਾਤਾ। ਇਦਾਂ ਦਾ ਤੇ ਬੰਦਾ ਸੀ ਭਾਈ। ਬੜੀ ਕੋਸ਼ਿਸ਼ ਸੀਗੀ ਮੇਰੇ ਖਾਨਦਾਨ ਵਾਲਿਆਂ ਦੀ ਕਿ ਸ਼ਾਦੀ ਇੱਧਰ ਹੋਵੇ ਸਾਡੇ ਯਾਰ, ਠੀਕ ਹੈ ਨਾ। ਤੇ ਕਈਆਂ ਦੀ ਸਾਡੀ ਜਾਇਦਾਦ ਤੇ ਨਜ਼ਰ ਸੀਗੀ, ਲੇਕਿਨ ਯਾਰ ਵੀ ਚਵਲ ਨਾ ਮਾਰਿਆ ਅਗਰ ਯਾਰ ਫੇਰ ਹੋ ਜਾਇਦਾਦ ਕਾਦੀ ਸਾਰਾ ਯਾਨੀ ਕਿ ਯਾਰ ਚਵਲਾ ਮਾਰਦੇ ਯਾਰ 3x3 ਸਕੁਅਰ ਫੁੱਟ ਦੀ ਜਾਇਦਾਦ ਹੁੰਦੀ ਭਲਾ ਕਿਹੜੀ 3x3? ਮੇਰੀ ਗੱਲ ਸੁਣ ਲੈ ਫੈਸਲ, ਜਿੱਦਣ ਟ੍ਰੇਨਾਂ ਖਤਮ ਹੋ ਗਈਆਂ ਨਾ ਪਾਕਿਸਤਾਨ ਚੋਂ, ਹਾਂਜੀ ਫਿਰ ਕੀ ਤੂੰ ਲੱਭਣਾ ਤੇਰੀ ਜਾਇਦਾਦ ਗਈ ਕਿੱਥੇ, ਕਿੱਧਰ ਜਾਣੀ? ਸਮਝ ਆ ਗਈ ਨਾ? ਤੇਰੀ ਜਿਹੜੀ ਜਾਇਦਾਦ ਆ ਨਾ ਉਹਦੇ ਸਟਾਮ ਰੇਲਵੇ ਵਾਲਿਆਂ ਦੇ ਨਾਮ ਟੀਟੀ ਕੱਢ ਸਕਦਾ ਤੁਹਾਨੂੰ ਉੱਥੋਂ ਆ ਕੇ। ਕਾਰਨਰ ਤੇ ਰੂੜੀ ਆ ਅਗਲੇ ਕਿਸਮੇ ਐਸਾ ਘਰ ਆਪਣੇ ਘਰ ਦੀ ਪਲੇਟਫਾਰਮ ਟਿਕਟ ਲੈ ਕੇ ਜਾਣਾ ਪੈਂਦਾ। ਫੈਸਲ ਤਾਂ ਇਸ ਮਕਾਨ ਚ ਰਹਿੰਦੇ ਆ ਕਮ ਸੇ ਕਮ 40 ਸਾਲ ਹੋ ਗਏ ਨੇ। ਕਿਹੜੇ? ਇਸ ਮਕਾਨ ਚ। ਹਾਂਜੀ ਉਸਤਾਦ ਜੀ। ਤੇਰੀ ਉਮਰ ਕਿੰਨੀ ਹੈ? 40 ਸਾਲ। ਹਾਂ ਨਹੀਂ ਸਾਜੀ ਉਹ ਝੂਠ ਨਾ ਬੋਲਿਆ ਕਰੋ। 45। ਚਲੋ ਇਹ ਮਕਾਨ ਹੈਗਾ ਰੇਲਵੇ ਵਾਲਿਆਂ ਦਾ। ਹਾਂਜੀ ਉਸਤਾਦ ਜੀ, ਰੇਲਵੇ ਵਾਲਾ ਦਾ। ਤੇ ਕਿਹੜੀ ਪ੍ਰਾਪਰਟੀ ਤੁਹਾਡੀ? ਕਿਹੜੀ ਪ੍ਰਾਪਰਟੀ? ਜਿਹੜੀ ਤੂੰ ਕਹਿੰਦਾ ਸਾਡੀ ਬੜੀ ਪ੍ਰਾਪਰਟੀ ਸੀ ਜਦੋਂ ਮੈਂ ਹੋਇਆ ਤੇ ਇਹ ਜੇਲਮ ਪ੍ਰਾਪਰਟੀ ਹੈ ਸਾਡੀ, ਦੀਨੇ ਪ੍ਰਾਪਰਟੀ ਹੈ ਸਾਡੀ, ਪਿੰਡ ਦਾਦਰ ਖਾਨ ਪ੍ਰਾਪਰਟੀ ਹੈ ਸਾਡੀ। ਉੱਥੇ ਸਾਰਾ ਕੁਝ ਛੱਡ ਕੇ ਰੇਲਵੇ ਵਾਲਿਆਂ ਦੀ ਜਗ੍ਹਾ ਤੇ ਕਿਉਂ ਰਹਿ ਰਹੇ? ਉੱਥੇ ਨਹੀਂ ਦਿਲ ਲੱਗਾ, ਅਸੀਂ ਇੱਧਰ ਆ ਗਏ ਯਾਰ ਖੁਸ਼ਹਾਲੀ 'ਚ।
ਖੁਸ਼ਹਾਲੀ ਨਹੀਂ ਇੱਥੇ ਆਹੋ ਉਹ ਮੌਸਮ ਠੀਕ ਆ, ਮੁਫਤਾ ਪੁਖਤਾ ਵਾ ਨਾ ਹੁਣ। ਮੁਫਤਾ 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 ਕਿਹੜਾ? ਆ ਮੁਫਤਾ ਹੀ ਲੱਗਾ ਵਾ। ਮੁਫਤਾ ਕਾ ਤੋਂ ਲਗਾ 8000 ਰੁਪਏ ਦੀ ਜਗ੍ਹਾ ਲਈ ਸੀ ਮੇਰੇ ਅੱਬੂ ਇਹਨਾਂ ਦੇ ਨੇ ਘਰ ਉਸ ਦੌਰ ਦੇ ਵਿੱਚ ਨਾ ਉਸਤਾਦ ਜੀ। ਜਦੋਂ ਅਸੀਂ ਇੱਥੇ ਰੇਲਵੇ ਕਲੋਨੀ ਜਗ੍ਹਾ ਲਈ 8000 ਰੁਪਏ ਦੀ ਲਈ ਸੀਗੀ, ਠੀਕ ਹੈ, ਤਕਰੀਬਨ ਹੈ ਸੀਗੀ 12 ਮਰਲੇ। ਉਦੋਂ ਪੁੱਲ ਹੁੰਦਾ ਸੀ ਕਿ ਨਹੀਂ? ਪੁੱਲ ਨਹੀਂ ਸੀ ਹੁੰਦਾ, ਪੁੱਲ ਬਾਅਦ ਦੇ ਵਿੱਚ ਹੋਇਆ, ਹੁਣ ਬਣੇ ਹੈਗੇ ਨੇ। ਉਦੋਂ ਮਰਲੇ ਜਿਹੜੇ ਗਸ ਬੇਟੇ ਮੂੰਹ ਤੁਹਾਡਾ ਤੇ ਸੜਕ ਤੋਂ ਕਿੰਨਾ ਥੱਲੇ ਉਤਰ ਕੇ ਜਾਂਦਾ ਤੇ 2 ਘੰਟਾ ਬਾਰਿਸ਼ ਪੈ ਜੇ ਤੁਹਾਡੇ ਬੱਚੇ ਕਿਸ਼ਤੀਆਂ 'ਚ ਸਕੂਲ ਜਾਂਦੇ। ਸਹੀ ਗੱਲ 2000 ਤੋਂ ਬਾਅਦ ਤੇ ਪਤਾ ਚੱਲਣ ਦੇ ਸਾਰੇ ਬੱਚੇ ਪਿੱਛੇ ਪਿੱਛੇ ਓ ਮਾਂ ਜੀ ਰੇ ਕਰਦੇ ਸਕੂਲ ਜਾ ਰਹੇ ਹੁੰਦੇ। ਇੰਨਾ ਪਾਣੀ ਖਲੋ ਜਾਂਦਾ ਇਹਨਾਂ ਦਾ ਤੇ ਮਹੱਲਾ ਮਸ਼ਹੂਰ ਆ ਸ਼ੋਰੇ ਵਾਲਾ ਮਹੱਲਾ। ਨਹੀਂ ਹੁਣ ਅਸੀਂ ਪੈਪਾਂ ਲਈ ਕਰਾਉਣ ਇੱਕ ਪ੍ਰਾਪਰਟੀ ਲਈਏ, ਹੈ ਉਹ ਵੀ ਕੱਚੀ ਬਾਦੀ ਹੈ, ਬੜੀ ਅੱਛੀ ਹੈ। ਆਹੋ ਉਹ ਲੈਣ ਪੈਪਾਂ ਲਈ ਗਰਾਊਂਡ ਪੈਪਾਂ ਲਈ ਗਰਾਊਂਡ ਪਰਲੀ ਸਾਈਡ ਤੇ ਹੈ ਥੋੜਾ ਜਿਹਾ। ਪ੍ਰਾਪਤੀ ਲੈਣ ਤੋਂ ਪਹਿਲੇ ਨਾ ਉਹਨੂੰ ਸਾਫ਼ ਕਰ ਲਿਆ ਕਰ ਬੰਦਾ। ਯਾਰ ਇਹ ਜਿੱਦਾਂ ਇਹਨਾਂ ਨੇ ਪ੍ਰਾਪਰਟੀ ਲਈ ਉਹ ਗਾਜ਼ਰ 'ਚ ਕੱਪੜਾ ਦੇਖਨੇ ਜਨਾਬ ਦੇ ਇਦਾਂ ਪ੍ਰਾਪਰਟੀ ਉਹਨਾਂ ਦਿੱਤੀਆਂ। ਨਹੀਂ ਉਹ ਸਾਜੀ ਹੁਣ ਉਹ ਅੱਲਾ ਦਾ ਸ਼ੁਕਰ ਹੈ ਵੀ ਆਪਣੀ ਲੈ ਰਿਹਾ। ਹੁਣ ਜਿੱਥੇ ਮੈਂ ਰਹਿ ਰਿਹਾ ਵਾਂ ਇਹ ਵੀ ਮਕਾਨ ਆਪਣਾ ਲੈਣ ਲੱਗਾ ਮੈਂ। ਜਿਹੜਾ ਇਧਰਲੇ ਰੇਲਵੇ ਵਾਲਿਆਂ ਨਾਲ ਮੇਰੀ ਡਿਸਕਸ ਚੱਲਣ ਦੀ, ਸਾਨੂੰ 100% ਯਕੀਨ ਹੈ ਕਿ ਮਾਲਕਾਨਾ ਹਕੂਕ ਮਿਲ ਜਾਣੇ ਨੇ ਸਾਨੂੰ। ਤੂੰ ਕੱਲਾ ਨਹੀਂ, ਉੱਥੇ ਪੂਰੀ ਦੁਨੀਆ ਆਬਾਦੀ ਆ। ਮੈਂ ਆਪਣੀ ਗੱਲ ਕਰਨੀ, ਮੈਨੂੰ ਤੈਨੂੰ ਕਿਤੇ ਦਾ ਕੱਲੇ ਨੂੰ ਮਾਲਕਾਨਾ ਹਕੂਕ ਦੇ ਦੇਣਗੇ। ਯਾਨੀ ਉਹਨਾਂ ਨੇ ਅਗਰ ਸਾਰਾ ਕੁਝ ਢਾਹ ਕੇ ਕੱਲ ਨੂੰ ਇੱਥੋਂ ਲੈਣ ਕੱਢਣੀ ਆ ਕੋਈ ਟ੍ਰੇਨ ਦੀ ਤੇ ਇੰਜ ਕਰਕੇ ਤੇਰੇ ਘਰ ਤੋਂ ਕੱਢੀ ਬਿਲਕੁਲ ਇਸ ਜਾਏਗੀ। ਤਰ੍ਹਾਂ ਬਿਲਕੁਲ ਏਦਾਂ ਹੀ। ਉਸਤਾਦ ਜੀ ਤੁਹਾਨੂੰ ਇਹੀ ਨਹੀਂ ਪਤਾ ਕਿ ਮੇਰੇ ਦਾਦਾ ਜੀ ਨੇ ਪਿੰਡ ਦਾਦਰ ਖਾਨ ਦੇ ਵਿੱਚ ਰਫਲ ਪਾ ਲਿਆ ਸੀਗਾ ਕਿ ਸਿੱਧਾ ਖੰਭਾ ਆਣਾ ਸੀਗਾ, ਸਾਡਾ ਘਰ ਵਿੱਚ ਆ ਰਿਹਾ ਸੀ। ਮੇਰੇ ਦਾਦਾ ਜੀ ਨੇ ਕਿਹਾ ਮੈਂ ਇੱਥੋਂ ਖੰਭਾ ਨਹੀਂ ਲੰਘਣ ਦੇਣਾ। ਉਹਨਾਂ ਨੇ ਖੰਭਾ ਫਿਰ ਪਰਿਓਂ ਦੀ ਇੰਜ ਕੀਤਾ ਸੀਗਾ। ਮੇਰੇ ਦਾਦਾ ਜੀ ਨੇ ਕਿਹਾ ਸੀ ਕਿ ਖੰਭਾ ਨਹੀਂ ਪੁੱਟਣ ਦੇਣਾ ਮੈਂ। ਨਹੀਂ 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 ਲੱਗਣ ਨਹੀਂ ਸੀ ਦਿੱਤਾ। ਅੱਛਾ ਜ਼ਿੱਦੀ ਤੁਹਾਨੂੰ ਪਤਾ ਮਿਰਜ਼ੇ ਹੁੰਦੇ ਕਿੱਡੇ ਇਸ ਜ਼ਿੱਦ ਦੀ ਵਜ੍ਹਾ ਤੋਂ ਸਾਰੀ ਜ਼ਿੰਦਗੀ ਉੱਥੇ ਮੀਟਰ ਨਹੀਂ ਲੱਗਾ, ਬੱਚੇ ਪਿੱਤ ਨਾਲ ਮਰਨ ਦੇ ਇਸ ਜ਼ਿੱਦ ਦੀ ਵਜ੍ਹਾ। ਅਗਲੀ ਗੱਲ ਨਹੀਂ ਕਹਿੰਦਾ ਤੁਹਾਨੂੰ ਪਤਾ ਫਿਰ ਮਿਰਜ਼ੇ ਜਿੱਦੀ ਕਿੰਨੇ ਹੁੰਦੇ। ਆਹੋ ਜ਼ਿੱਦੀ ਮਿਰਜ਼ਾ ਕਦੀ ਸੁਣਿਆ ਜਿੱਦੀ ਮਿਰਜ਼ਾ? ਜ਼ਿੱਦੀ ਗੁੱਜਰ, ਜ਼ਿੱਦੀ ਰਾਜਪੂਤ। ਸ਼ਾਨ ਦੀ ਫਿਲਮ ਜ਼ਿੱਦੀ ਰਾਜਪੂਤ। ਜ਼ਿੱਦੀ ਮਿਰਜ਼ਾ ਤਾਂ ਮੈਂ ਪਹਿਲੇ ਵੀ ਸੁਣਿਆ। ਤੇ ਜੇ ਅਸੀਂ ਉਹ ਸੁਣਿਆ ਤੁਸੀਂ ਇਹ ਵੀ ਸੁਣ ਲਓ। ਮੈਂ ਸੁਣਾਤਾ ਨਾ, ਹੁਣ ਅੱਗੇ ਤੋਂ ਤੁਸੀਂ ਕਹੋਗੇ ਕੋਈ ਆਇਆ ਅੱਜ ਤੱਕ ਕਰਦਾ ਕਰੈਕਟਰ ਮੌਲਾ ਮਿਰਜ਼ਾ ਆਇਆ ਕੋਈ? ਅੱਛਾ ਮੌਲਾ ਗੁੱਜਰ ਤੇ ਫਿਰਦੇ ਰਹੇ ਨੇ। ਮੌਲਾ ਜੱਟ ਹੈ ਕਿਹੜਾ ਕਿ ਜੱਟ ਮਿਰਜ਼ੇ ਕਦੋਂ ਹੁੰਦੇ ਆ? ਅਥਰਾ ਮਿਰਜ਼ਾ ਕਦੀ ਸੁਣਿਆ? ਹਾਂਜੀ ਉਸਤਾਦ ਜੀ, ਮੇਰਾ ਛੋਟਾ ਵੀਰ ਅੱਲਾ ਮਾਫ ਕਰ ਦੇਵੇ, ਅਥਰਾ ਬਰਦਾਸ਼ਤ ਹੀ ਨਹੀਂ ਕਰਦਾ ਕੋਈ ਉਹਦੇ ਨਾਲ ਸਲਾਮ ਵੀ ਲਵੇ ਤੇ ਉਹਨੇ ਗਾਲ ਕੱਢ ਕੇ ਉਹਨੂੰ ਜਵਾਬ ਦੇਣਾ। ਅਥਰਾ ਕਦੀ ਆਈ ਕੋਈ ਫਿਲਮ ਬੁੱਢਾ ਮਿਰਜ਼ਾ ਆਈ? ਯਾਰ ਮਿਰਜ਼ਾ ਦਾ ਖੜਾਕ ਬਹੁਤ ਸਾਰੀਆਂ ਗੱਲਾਂ। ਮਿਰਜ਼ਾ ਦਾ ਖੜਾਕ ਉਹ ਯਾਰ ਚੰਨ ਮੇਰੇ ਮਿਰਜ਼ਾ ਕਦੀ ਆਈ? ਮੇਰੇ ਮਿਰਜ਼ਾ ਆਈ, ਮਿਰਜ਼ੇ ਕਾ ਦਰਿਆ, ਮਿਰਜ਼ਾ ਜੱਟ। ਆ ਮਿਰਜ਼ਾ ਜੱਟ ਆਈ ਨਾ। ਹਾਂਜੀ ਉਸਤਾਦ ਜੀ ਹੈ ਵੇ। ਉਹ ਯਾਰ ਮਿਰਜ਼ੇ ਮੁਗਲਾਂ ਨੂੰ ਨਹੀਂ ਕਹਿੰਦੇ ਉਹ ਜੱਟਾਂ ਮਿਰਜ਼ੇ ਮੁਗਲਾਂ ਨੂੰ ਕਹਿੰਦੇ ਨੇ ਉਹ ਨਹੀਂ, ਉਹ ਮਿਰਜ਼ੇ- ਉਹ ਤੁਹਾਨੂੰ ਪਤਾ ਕੋਈ? ਉਹ ਲਾਂਤੀਆ। ਅੱਛਾ ਫਿਰ ਮਿਰਜ਼ਾ ਜੱਟ ਕੌਣ ਸੀ? ਮੁਗਲ ਸੀ ਕਿ ਜੱਟ ਸੀ? ਨਹੀਂ ਮਿਰਜ਼ਾ ਉਹਦਾ ਨਾਂ ਸੀ, ਜੱਟ ਉਹਦੀ ਕੌਮ ਸੀ। ਉਹ ਭਾਈਜਾਨ ਆਹ ਤੇ ਫਿਰ ਮਿਰਜ਼ਾ ਜਿਹੜਾ ਨਾ ਹਾਂਜੀ, ਮਿਰਜ਼ੇ ਮੁਗਲਾਂ ਨੂੰ ਹੀ ਨਹੀਂ ਕਹਿੰਦੇ। ਹੁਣ ਇੱਕ ਰਾਣਾ ਅਹਿਮਦ ਹਸਨ ਬਲੋਚ ਹੈਗਾ ਮੇਰਾ ਦੋਸਤ, ਹਾਂ ਠੀਕ ਹੈ ਨਾ? ਹਾਂ। ਉਹ ਰਾਣਾ ਅਹਿਮਦ ਯਾਰ ਹਸਨ ਬਲੋਚ, ਗੋਤ ਹੁੰਦੀ ਨਾ, ਉਹ ਗੋਤ ਨਹੀਂ ਬਲੋਚ ਹੈ। ਉਹ ਰੇ ਐਨ ਨੂਨ ਫਲਾ ਰਾਣਾ, ਰੇ ਐਨ ਨੂਨ। ਅੱਛਾ ਰਾਣਾ। ਰਾਣਾ ਹੁਣ ਤੁਸੀਂ ਹੁਣ ਸਾਈ ਹੁਣ ਨਹੀਂ ਮਿਰਜ਼ਾ ਜੱਟ ਜਿਹੜਾ ਉਹ ਕੀ ਸੀ? ਮੁਗਲ ਸੀ ਕਿ ਜੱਟ ਸੀ? ਉਸਤਾਦ ਜੀ ਮਿਰਜ਼ਾ ਦਾ ਨਾਂ ਸੀ, ਜੱਟ ਉਹਦੀ ਗੋਤ। ਮਿਰਜ਼ਾ ਕਿਦਾ ਨਾਂ ਹੋ ਗਿਆ? ਨਾਮ ਮਿਰਜ਼ਾ ਉਹਦਾ ਹੀ ਹੁੰਦਾ ਜਿਹੜਾ ਮੁਗਲ ਮਿਰਜ਼ਾ ਹੁੰਦਾ ਵਾ। ਨਾਮ ਮਿਰਜ਼ਾ ਨਾਮ ਕੋਈ ਨਹੀਂਗਾ। ਇੰਜ ਫਿਰ ਤੁਸੀਂ ਜਿੱਦਾਂ ਕਹਿੰਦੇ ਨੇ ਮਲਕ ਸਾਹਿਬ, ਰਾਣਾ ਸਾਹਿਬ, ਮਿਰਜ਼ਾ ਸਾਹਿਬ, ਇੰਜ ਵਾ ਨਾਂ ਨਹੀਂ ਹੈਗਾ ਮਿਰਜ਼ਾ। ਆਹੋ ਤੇ ਤੁਸੀਂ ਫਿਰ ਤੁਸੀਂ ਵੀ ਤੂੰ ਕਹਿੰਦੇ ਦੱਸ ਨਾ ਮਿਰਜ਼ਾ ਜੱਟ ਜਿਹੜਾ ਸੀ ਹਾਂਜੀ ਸਹਿਬਾ ਵਾਲਾ, ਇਹ ਆਸ਼ਕ ਸੀਗਾ, ਨਹੀਂ ਆਸ਼ਿਕ ਤੇ ਸੀਗਾ, ਜੱਟ ਸੀ ਕਿ ਮਿਰਜ਼ਾ ਸੀ? ਮਿਰਜ਼ਾ ਸੀਗਾ, ਮੁਗਲ ਸੀ ਯਾਨੀ। ਮੁਗਲ। ਤੇ ਜੱਟ ਕਿਉਂ ਲਹਾਇਆ ਨਾਲ? ਜੱਟ ਕਿਉਂ ਨੇ? ਉਹ ਬੇਸਿਕ ਤੌਰ ਤੇ ਨਾ ਇਹ ਹੁਣ ਲੋਕਾਂ ਨੂੰ ਆਇਆ ਵੇ ਕਿ ਜਿਹੜਾ ਕੰਮ ਕਰਨਾ, ਹੁਣ ਮੈਨੂੰ ਕਟਿੰਗ ਕਰਨੀ ਆਂਦੀ ਹੈ ਤੇ ਮੈਂ ਨਹੀਂ ਆ। ਸਰ ਮਿਰਜ਼ੇ ਤੇ ਜੱਟ ਕਿਹੜਾ ਕੰਮ ਆ? ਜਿਹੜੀ ਉਹ ਗੱਲ ਪੁੱਛਣ ਦੇ ਉਹਦਾ ਜਵਾਬ ਜੱਟ ਦਿਓ। ਕਿਹੜਾ ਕੰਮ ਆ ਫਿਰ? ਜਿੰਨੇ ਜ਼ਮੀਂਦਾਰ ਲੋਕ ਨੇ ਕਈ ਜੱਟ ਕਹਿੰਦੇ ਯਾਰ ਮਿਰਜ਼ਾ ਜਿਹੜਾ ਸੀ, ਮਿਰਜ਼ਾ ਜਿੰਨੇ ਤੀਰ ਮਾਰੇ ਉਹ, ਆਹੋ ਉਹਦਾ ਮਿਰਜ਼ਾ ਜੱਟ ਕਿਉਂ ਨਾ ਹੋਇਆ? ਮੈਂ ਦੱਸਦਾ ਵਾਂ, ਜਿਹੜਾ ਮਿਰਜ਼ੇ ਦਾ ਇਨਵੈਸਟਰ ਸੀ ਨਾ ਉਹ ਜੱਟ ਸੀ। ਪਰ ਮਾਸਟਰ ਨਹੀਂ ਸੀ ਆਇਆ ਉਹਦਾ ਕੋਈ। ਯਾਰ ਨੇ ਹੁਣ ਜਿਹੜੇ ਅਸੀਂ ਤਾਂ ਸੁਣਿਆ ਪ੍ਰਮੋਟਰ ਸੀ। ਹੁਣ ਤੁਸੀਂ ਹੁਣ ਦੇਖੋ ਨਾ ਉਸਤਾਦ ਜੀ, ਹੁਣ ਤੁਸੀਂ ਇਕੱਲੇ ਸ਼ੇਖ ਲਗਾਉਂਦੇ ਹੋ, ਅਜੇ ਕਿ ਤੁਸੀਂ ਮੁਸਲਮ ਸ਼ੇਖ ਹੋ। ਪਾਗਲਾ ਮੁਸਲਮਾਨ ਅੱਜ ਇਹਨੂੰ ਮਾਰੋ। ਚਲੋ ਮੁਸਲਮ ਸ਼ੇਖ ਹੋਰ ਹੁੰਦੇ ਹੀ। ਚਲੋ ਖੈਰ ਚਲੋ। ਹੋਰ ਕਿਹੜੇ ਨੌਨ ਅਸੀਂ ਪਾਣਾ ਹੈਗੇ ਆ ਖੋਜੇ ਸ਼ੇਖ। ਖੋਜੀ ਖਵਾਜੇ ਯਾਨੀ ਕਿ ਹਾਂ ਖੋਜੇ ਕੀ ਖੋਜੀ ਜਿਹੜੀ ਜਬਲ ਆ, ਖੋਜੇ ਹੁੰਦੇ ਨੇ ਨਾ, ਉਹ ਅੱਜ ਵੀ ਹੱਲੇ ਵੀ ਆਏ ਨੇ, ਇੰਡੀਆ 'ਚ ਵੀ ਆਏ ਨੇ। ਉਹ ਯਾਰ ਖੋਜੇ ਹੁੰਦੇ ਨੇ। ਮੈਂ ਸੁਣਿਆ ਹੀ ਕਦੇ ਨਹੀਂ ਖੋਜੇ। ਯਾਰ ਹੈ ਵਾ, ਉਹ ਕਹਿੰਦੇ ਨਹੀਂ ਗੋਜੇ ਵਾਲੀ ਮਲਾਈ ਵਾਲੇ ਉਹ ਸ਼ੇਖ ਨੇ। ਅੱਛਾ ਯਾਰ ਅਸੀਂ ਜਿਹੜੇ ਮਰਜ਼ੀ ਸ਼ੇਖ ਆ, ਮੈਨੂੰ ਦੱਸ ਵੀ ਮਿਰਜ਼ਾ ਜਿਹੜਾ ਸੀ, ਮਿਰਜ਼ਾ ਮੁਗਲ ਸੀ ਕਿ ਜੱਟ ਸੀ? ਉਸਤਾਦ ਜੀ ਖੋਜੀਆਂ ਤੇ ਥੋੜਾ ਜਿਹਾ ਦੱਸ। ਯਾਰ ਦੱਸੋ ਮੈਂ ਕਦੇ ਨਹੀਂ ਸਾਜਾ ਚ ਦੱਸੋ ਬੱਚਿਆਂ ਨੂੰ। ਉਹਦਾ ਤਾਂ ਮੈਂ ਦੱਸਦਾ ਵਾਂ। ਹਾਂ ਪਹਿਲੇ ਜਿਹੜੇ ਘੁਮਿਆਰ ਹੁੰਦੇ ਸੀ ਨਾ, ਜਦੋਂ ਰੇੜੀਆਂ ਲੈ ਕੇ ਜਾਂਦੇ ਸੀ ਖੋਤੇ ਫੁੱਲ ਤੇਜ਼ ਭਜਦੇ ਸੀ ਤੇ ਉਹ ਚੰਟਾ ਮਾਰ ਕੇ ਕਹਿੰਦੇ ਸੀ ਖੋਜਾ ਖੋਜਾ
ਯਾਰ ਇਹ ਵੀ ਹੈ ਵਾ, ਲੇਕਿਨ ਬੱਚਾ ਜਿਹੜਾ ਘਰ ਦੇ ਵਿੱਚ ਬਹੁਤ ਬੁਰਾ ਗੰਦੇ ਕੱਪੜੇ ਤੇ ਉਹ ਫਿਰਦਾ ਰਹਿੰਦਾ ਨਾ, ਉਹਨੂੰ ਬਾਜ਼ ਦੇ ਕੇ ਕਹਿੰਦੇ ਤੂੰ ਕੀ ਖੋਜਾ ਜਾਂ ਭੜਕ ਰਹਿੰਦਾ ਇਹ ਉਹ ਖੋਜੇ। ਅੱਛਾ ਤੁਸੀਂ ਕਾਫੀਆ ਰਦੀਫ ਮਿਲਾ ਕੇ ਇਹਨੂੰ ਕਰਨਾ ਕਰੋ। ਅੱਛਾ ਉਸਤਾਦ ਜੀ, ਹੁਣ ਅਗਲੇ ਦੀ ਗੱਲ ਨਹੀਂ ਸੁਣਿਆ ਕਰੋ, ਤੁਹਾਡੇ ਤੇ ਗੱਲ ਆਈ ਨਾ ਅੱਜ ਅਸੀਂ ਹੁਣ ਆ ਬਰਾਲ ਤੇ ਖੋਜੇ ਵਾਲਾ ਰੱਖੀ ਯਾਦ ਮੈਂ ਇਹ ਤਾਂ ਸ਼ੋਅ ਕਰਨਾ ਹੁਣ। ਖੋਜਾ ਯਾਰ ਮੈਂ ਖੋਜਾ ਜਾਣੇ ਮਨ ਵਾਲਾ ਥੋੜਾ ਕੋਲ ਖੋਜਾ ਮੇਰੇ। ਹੋ ਜਾ ਤੇਰੇ ਸਹੀ ਹੈ। ਚਲੋ ਠੀਕ ਹੈ। ਸਾਈ ਮੈਂ ਨਹੀਂ ਕਦੇ ਸੁਣੇ ਖੋਜੇਗਾ ਜੀ, ਠੀਕ ਹੈ। ਨਹੀਂ ਨਹੀਂ ਖਵਾਜੇ ਹੋ ਸਕਦਾ। ਯਾਰ ਖੋਜੇ ਸ਼ੇਖ ਹੁੰਦੇ ਆ, ਖਵਾਜੇ ਨਹੀਂ ਖੋਜੇ। ਆ ਦੱਸੋ ਯਾਰ ਇਹਨਾਂ ਨੂੰ ਤਾਂ ਸ਼ੇਖ ਖੋਜੇ ਹੁੰਦੇ ਕਿ ਯਾਰ ਖੋਜੇ ਵੀ ਉਹ ਕਹਿੰਦਾ ਵੀ ਖੋਜੇ ਜੋ ਹੋਣਾ ਉਹ ਵਾਲਾ ਖੋਜੇ। ਯਾਰ ਇਹ ਨਹੀਂ ਗੱਲ, ਖੋਜੇ ਇੱਕ ਗੋਤਵਾ ਜਾਂ ਕਿ ਤੁਸੀਂ ਹਾਂਜੀ ਸ਼ੇਖਾਂ ਦੀਆਂ ਜਿੱਦਾਂ ਹੁੰਦੇ ਨਾ, ਜਿੱਦਾਂ ਜੱਟਾਂ ਦੇ ਵਿੱਚ ਫਲਾਣੇ ਰੰਧਾਵਾ ਕਮੋਕਾ। ਲਓ ਜੀ ਇੱਥੇ ਝੂਠ ਪੜਿਆ ਗਿਆ, ਸ਼ੇਖ ਜਿਹੜੇ ਉਹਨਾਂ ਚ ਗੋਤਾਂ ਹੁੰਦੀਆਂ ਹੀ ਨਹੀਂ ਫੈਸਲ ਸਾਹਿਬ। ਉਹ ਹੁੰਦੀਆਂ ਨੇ ਯਾਰ। ਉਹ ਜਾਣਦੇ ਤੁਸੀਂ ਖੁਦਾ ਦਾ ਨਾਮ ਉਸਤਾਦ ਜੀ, ਸ਼ੇਖ ਸਿਰਫ ਇੱਕ ਸ਼ੇਖ ਚਲੋ ਚਲੋ ਇੱਕ ਹੀ ਆ ਸੀ। ਅੱਛਾ ਰੰਧਾਵੇ ਵੀ ਸ਼ੇਖ ਨੇ? ਹਾਂ ਮੈਂ ਕਿਦੋਂ ਕਰਦਾ ਵਾ ਕਮੋਕਾ ਮਲੰਗੀ ਹੁਣੀ ਕਮੋਕੇ ਨੇ। ਆਹੋ ਕਮੋਕੇ ਨੇ। हाँ कमोका मिलेगा तो हम बता देंगे तुम्हें कितना प्यार करते हैं। ਕੋਈ ਢਿੱਲੂ ਆ ਕੋਈ ਮਤਲਬ ਕਿ हाँ जी जट्टां च 100 ਦੇ ਹਿਸਾਬ ਦੇ ਨਾਲ ਨੇ ਗੋਤਾਂ। ਉਹ ਤਾਂ ਉਸਤਾਦ ਜੀ ਮੰਨਦੇ ਹੁਣ ਯਾਰ ਕੋਜੇ ਕੀ ਠੀਕ ਆ, ਹੋਇਆ? ਖੋਜੇ ਛਾਇਆ ਹੀ ਨਹੀਂ ਕੋਈ ਹੈਗੀ ਨਾਮ ਕਿਹੜੇ? ਖੋਜੇ ਸ਼ੇਖ ਹੁੰਦੇ ਹਾਂ। ਯਾਰ ਤੁਸੀਂ ਕਹਿ ਲਓ ਭਾਈ ਅਸੀਂ ਨਹੀਂ ਮੰਨਦੇ। ਅੱਛਾ ਯਾਰ ਤੈਨੂੰ ਲੋਕੀ ਦੱਸਣ ਯਾਰ ਉਹ ਤੂੰ ਸ਼ੇਰ ਨਹੀਂ ਸੁਣਿਆ, ਖੋਜਾ ਕਮਲਾ ਆਪਣੇ ਦੇਸ਼ ਚ ਆਪਣਾ ਰੂਪ ਦਿਖਾਓ। ਉਹ ਠਹਿਰ ਜਾ ਗੁਜਰਾ ਠਹਿਰ ਜਾ। ਸਾਰੇ ਹੀ ਬਾਬੇ ਆਦਮ ਦੀ ਲਾਦ ਆ, ਜਿੱਥੋਂ ਸ਼ੁਰੂ ਹੋਈ ਹੈ ਦੁਨੀਆ, ਠੀਕ ਹੈ ਜੀ। ਉਸ ਤੋਂ ਬਾਅਦ ਹੀ ਵਿੱਚੋਂ ਹੀ ਨਿਕਲੇ ਨੇ ਨਾ ਸਾਰੇ ਲੈਦਾ ਸਰ ਇੱਕ ਦੇਖੋ ਸਾਡੀ ਜ਼ਾਤ ਬਰਾਦਰੀਆਂ ਦਾ ਕਿੱਥੋਂ ਸੱਜਣ ਸਭ ਯਾਰ ਸ਼ੁਰੂ ਇੱਕ ਛੋਟੀ ਜੀ ਗੇਲ 10-20 ਸਾਲ 100 200 500 1000 2000 ਸਾਲ ਦੀ ਗੇਮ ਨਹੀਂ ਗਈ, ਹਾਂਜੀ ਬਹੁਤ ਲੱਖਾਂ ਲੰਮੀ ਸਾਲ। ਗੇਮ ਆ। ਚਲਦੇ ਬੜੀ ਸਲੋਲੀ ਨੇਚਰ ਚੇਂਜ ਹੁੰਦੀ ਹੈ। ਲੇਕਿਨ ਉਸਤਾਦ ਜੀ ਤੁਸੀਂ ਕੀ ਕਹਿੰਦੇ ਹੋ ਜਿਹੜੇ ਜ਼ਾਤ ਬਰਾਦਰੀ ਫੋਰ ਐਗਜ਼ਾਮਪਲ ਹੁਣ ਸਾਡੇ ਹੈਗੇ ਨੇ, ਅਸੀਂ ਕਈ ਬਾਹਰ ਰਿਸ਼ਤਾ ਨਹੀਂ ਕਰਦੇ, ਕਈ ਕਰ ਲੈਂਦੇ ਨੇ। ਹੁਣ ਮੇਰੇ ਨਹੀਂ ਕਿ ਬਹਿਨ ਹੋਈ ਹੈਗੇ, ਇੱਕ ਰਾਈ ਹੈਗੇ ਨੇ, ਇੱਕ ਮੁਗਲ ਹੈਗੇ ਨੇ, ਇੱਕ ਸ਼ੇਖ ਹੈਗੇ ਨੇ, ਠੀਕ ਹੈ, ਇੱਕ ਗੁੱਜਰ ਹੈਗੇ ਨੇ, ਠੀਕ ਹੈ, ਇੱਕ ਹੈਗੇ ਰਾਜਪੂਤ ਚੂਫਾਨ ਨੇ। ਇੱਥੇ ਜਿੰਨੇ ਬੈਠੇ ਸਾਰਿਆਂ ਨੂੰ ਬਹਿਨ ਹੋਈ। ਨਹੀਂ ਉਸਤਾਦ ਜੀ ਗੱਲ ਹੈ ਨਹੀਂ ਕਿ ਅਸੀਂ ਬਰਾਦਰੀ ਤੋਂ ਹਟ ਕੇ ਵੀ ਕਰ ਲਈਦਾ ਰਿਸ਼ਤਾ। ਯਾਰ ਅਸੀਂ ਬਰਾਦਰੀਆਂ ਵੇਖ ਕੇ ਰਹਿਣ ਇਹ ਉਹ ਕਈ ਕਰਦੇ ਹੀ ਨਹੀਂ ਹੈਗੇ, ਇਹ ਸਹੀ ਨਹੀਂ ਹੈ ਮੇਰੀ ਨਜ਼ਰ ਦੇ ਵਿੱਚ। ਮੈਂ ਵੈਸੇ ਨਾ ਹਾਂਜੀ ਮੈਂ ਬੱਟ ਜਿਹੜੀ ਹੈ ਨਾ ਕਾਸਟ ਬੱਟ ਜਿਹੜੇ ਹੁੰਦੇ ਨੇ, ਹਾਂਜੀ ਮੈਂ ਬੱਟਾਂ 'ਚ ਦੇਖਿਆ ਅਕਸਰੀਅਤ ਨਾਲ ਕਿ ਉਹ ਬਹੁਤ ਜ਼ਿਆਦਾ ਇਹ ਨਹੀਂ ਦੇਖਦੇ ਕਿ ਵੀ ਅੱਗੋਂ ਬਾਟੀ ਹੋਣ। ਹਾਂਜੀ ਬੱਟਾਂ 'ਚ ਮੈਂ ਦੇਖੀ ਇਹ ਗੱਲ, ਠੀਕ ਹੈ ਜੀ। ਫਿਰ ਬੱਟਾਂ ਦੇ ਬਾਰੇ 'ਚ ਕਿਹਾ ਜਾਂਦਾ ਕਿ ਸ਼ਰੀਫ ਵੀ ਇੰਤਹਾ ਦੇ ਨਿਕਲ ਆਉਂਦੇ ਨੇ, ਤੇ ਜੇ ਫਿਰਕੀ ਘੁੰਮ ਜੇ ਤੇ ਉਹ ਵੀ ਫਿਰ ਇੰਤਹਾ ਦੀ ਹੁੰਦੀ, ਸ਼ਰਾਫਤ ਵੀ ਇੰਤਹਾ ਦੀ ਹੁੰਦੀ ਬੱਟਾਂ ਦੀ, ਠੀਕ ਹੈ। ਸਹੀ ਕੋਈ ਸ਼ੱਕ ਅੱਛਾ ਇਸ ਤਰ੍ਹਾਂ ਹੀ ਹਰ ਅਸਰ ਜ਼ਰੂਰ ਹੁੰਦਾ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਹੁੰਦੀ ਨਾ ਕਾਸਟ, ਉਹਦਾ ਜਿਹੜਾ ਤੁਹਾਡੀ ਪਰਵਰਿਸ਼ ਜਾਂ ਤੁਹਾਡੀ ਜਿਹੜਾ ਬਾਓ ਅਜਦਾਦ, ਉਹਦਾ ਤੁਸੀਂ ਕਿਤੇ ਨਾ ਕਿਤੇ ਦੱਸਦੇ ਜ਼ਰੂਰ ਹੋ ਆਪਣੇ ਖਾਨਦਾਨ ਦਾ ਸਿਲਸਿਲਾ ਝਲਕ। ਹਾਂ ਯਾਨੀ ਕਿ ਤੁਹਾਡੇ ਨੂੰ ਕਹਿਣ ਦਾ ਮਤਲਬ ਹੈ ਕਿ ਖਾਨਦਾਨ 'ਚ ਹੀ ਸ਼ਾਦੀ ਕਰਨੀ ਚਾਹੀਦੀ ਹੈ। ਉਹ ਤੇ ਯਾਰ ਨਹੀਂ ਮੈਂ ਇਹ ਕਿਦੋਂ ਕਿਹਾ ਵਾ ਸਿਰਫ ਬੱਟ ਕਰਦੇ ਨੇ, ਬਾਕੀ ਨਹੀਂ ਕਰਦੇ। ਨਹੀਂ ਬੱਟ ਮੈਂ ਦੇਖਿਆ ਸੀ ਕਿ ਬੱਟਾਂ ਦੇ ਵਿੱਚ ਅੱਜ ਵੀ ਹੈਗਾ ਕਿ ਉਹ ਜ਼ਿਆਦਾ ਨਹੀਂ ਇਹਦੀ ਟੈਨਸ਼ਨ ਲੈਂਦੇ। ਅਸੀਂ ਵੀ ਨਹੀਂ ਲੈਂਦੇ ਮੁਗਲ ਬਰਾਦਰੀ। ਬਾਪੂ ਮੇਰੇ ਨੇ ਕਿਹਾ ਜਿੱਥੇ ਵੇਖੋ ਸਾਰਾ ਕੁਝ ਠੀਕ ਹੈ, ਲੇਕਿਨ ਉਹ ਇੱਕ ਸਿਆਣੇ ਨੇ ਕਿਹਾ ਨਾ ਕਿ ਸ਼ੇਖਾਂ ਨਾਲ ਨਾ ਯਾਰੀ ਲਾਈਏ। ਇਹ ਸਿਰਫ ਯਾਨੀ ਥੋੜਾ ਜਿਹਾ ਤੋਂ ਬਚ ਕੇ ਸਾਰੇ ਬਾਕੀ ਕਰੋ ਰਿਸ਼ਤੇਦਾਰੀਆਂ। ਪਾਕਿਸਤਾਨ ਨਾਲ ਕੁਛ ਨਹੀਂ। ਵੇਖੋ ਜੀ ਜਿਸ ਬੱਚੇ ਨੇ ਪੁੱਠੇ ਢਿੱਡ ਰਹਿਣਾ ਵਾ, ਬੱਚੀ ਨੇ ਜਿਸ ਘਰ ਢਿੱਡ, ਆਹੋ ਉਹਦੇ ਨਾਲ ਬਿਹਤਰ ਹੈ ਕਿ ਤੁਸੀਂ ਯਾਰ ਕਿਸੇ ਹੋਰ ਬਰਾਦਰੀ ਘਰ ਹੀ ਰੱਖੋ, ਜਿੱਥੇ ਮਰਜ਼ੀ ਕਰ ਲਓ। ਸ਼ੇਖ ਬਰਾਦਰੀ ਤੋਂ ਥੋੜਾ ਬਿਲਕੁਲ ਬਿਲਕੁਲ ਵੱਡੀ ਗੱਲ ਕਰਤਾ ਫਰੀਦ, ਚੱਲ ਜਾ ਬਾਹਰ। ਨਹੀਂ ਸਹੀ ਕਹਿ ਰਹੇ ਉੱਠਾ ਦਿਓ ਇਹਨੂੰ ਭਾਈ ਨਾ। ਭੈਣ ਹਾਲੇ ਨਹੀਂ ਉਹਨੂੰ ਸਮਝ ਆਉਣੀ, 2 ਭੈਣਾਂ ਵਿਆਹ ਕੇ ਸ਼ੇਖਾਂ ਸ਼ੇਖਾਨਾ ਕਦੋਂ ਸ਼ੇਖਾਨਾ ਵੇਈਆਂ ਉਹ ਸ਼ੇਖੂ ਭਰਵਈਏ ਮੇਰੇ ਨਾਲ ਇਹ ਸਮਝੇ ਸ਼ੇਖੂ ਸ਼ੇਖ ਇਹ ਸ਼ੇਖ ਚੱਟ ਕੇ ਮੁੜਿਆ। ਸ਼ੇਖ ਵੇ ਦਿਨ ਚੜਿਆ ਕਿ ਨਹੀਂ, ਅਸੀਂ ਉਹ ਕਰਦੇ ਹੀ ਨਹੀਂ ਵੀਰੇ ਨਾ। ਸਾਡੀ ਖੈਰ ਗੈਰ ਬਰਾਦਰੀ ਸਾਡੇ ਹੁੰਦੇ ਹੀ ਨਹੀਂ। ਸਹੀ ਗੱਲ ਤੂੰ ਬਰਾਦਰੀਆਂ ਦੀ ਗੱਲ ਕਿਉਂ ਫਰੀਦ ਵਿੱਚ ਲੈ ਆਉਣਾ ਵਾ, ਵਿੱਚ ਤੂੰ ਚੀਮਾ ਲੈ ਆਉਣਾ ਵਿੱਚੋਂ ਅੱਛਾ ਜੀ, ਮੈਂ ਕਿਹਾ ਜੀ ਮਿਰਜ਼ੇ ਵਾਲੀ ਗੱਲ ਤੁਸੀਂ ਹਾਂਜੀ ਤੁਸੀਂ ਕਿਹਾ ਜਿਵੇਂ ਚੀਮਿਆਂ 'ਚ ਏਦਾਂ ਨਹੀਂ ਹੁੰਦਾ। ਸਭ ਤੋਂ ਪਹਿਲੇ ਮਿਸਾਲ ਤੁਸੀਂ ਦਿੱਤੀ। ਮੈਂ ਤੁਹਾਨੂੰ ਇੱਕ ਸਿੰਪਲ ਸਵਾਲ ਕਰ ਰਿਹਾ ਸੀ। ਜਿਹੜਾ ਮਿਰਜ਼ਾ ਜੱਟ ਸੀ, ਮਿਰਜ਼ਾ ਹੁਣ ਇਹਦੇ ਹਿਸਾਬ ਨਾਲ ਮਿਰਜ਼ਾ ਮੁਗਲਾਂ ਨੂੰ ਕਹਿੰਦੇ ਨੇ, ਠਹਿਰ ਜਾ, ਸਹੀ ਗੱਲ, ਮਿਰਜ਼ਾ ਮੁਗਲਾਂ ਨੂੰ ਕਹਿੰਦੇ ਨੇ। ਮੁਗਲਾਂ ਨੂੰ ਕਹਿੰਦੇ ਉਹਨੂੰ ਮਿਰਜ਼ਾ ਜੱਟ ਸੀ ਵੀ ਉਹ ਮੁਗਲ ਸੀ ਕਿ ਜੱਟ ਸੀ। ਜੱਟ ਲਹਿਦਾ ਕੌਮ ਹੈਗੀ, ਮਤਲਬ ਹੈਗੀ ਆ ਕਾਸਟ, ਤੇ ਮੁਗਲ ਲਹਿਦਾ ਵਾ। ਹੁਣ ਉਹਦਾ ਨਾਮ ਆ ਮਿਰਜ਼ਾ ਜੱਟ। ਆਹੋ ਇਹਦੇ ਹਿਸਾਬ ਨਾਲ ਮਿਰਜ਼ਾ ਮੁਗਲਾਂ ਨੂੰ ਕਹਿੰਦੇ, ਮੇਰੇ ਹਿਸਾਬ ਨਾਲ ਮਿਰਜ਼ਾ ਮੁਗਲਾਂ ਨੂੰ ਨਹੀਂ ਕਹਿੰਦੇ। ਅੱਛਾ ਮੇਰੇ ਹਿਸਾਬ ਨਾਲ ਮਿਰਜ਼ਾ ਕਿਸੇ ਹੋਰ ਵਜ੍ਹਾ ਤੋਂ ਮਿਰਜ਼ਾ ਜੱਟ
ਮਿਰਜ਼ਾ ਬੇਗ ਮਿਰਜ਼ਾ ਫਲਾਣਾ, ਅੱਛਾ ਮਿਰਜ਼ਾ ਨਾਸਰ ਉਹ ਦਿਲ ਕਰੇ ਮਲਕ ਹੋਣ। ਮਿਰਜ਼ਾ ਲਫ਼ਜ਼ ਜਿਵੇਂ ਚੌਧਰੀ ਸਾਹਿਬ ਚੌਧਰੀ, ਆਹੋ ਠੀਕ ਹੈ ਨਾ, ਇਹ ਨਹੀਂ ਗੱਲ ਅੱਛਾ, ਇਹ ਨਹੀਂ ਹੁੰਦੀ। ਸਮਝ- ਮੀਆਂ ਹੁਣ ਜ਼ਿਆਦਾਤਰ ਮੀਆਂ ਰਾਈਆਂ ਨੂੰ ਸਮਝਿਆ ਜਾਂਦਾ, ਅਸੀਂ ਜੀ ਮੀਏ ਹੁੰਨੇ ਆ। ਹੁਣ ਹਾਲਾਂਕਿ ਇਹ ਗੱਲ ਨਹੀਂ ਹੈਗੀ, ਮੀਏ ਹੁੰਨੇ ਗੱਲ ਨਹੀਂ ਹੁੰਦੀ। ਮੀਆਂ ਇੱਕ ਅਦਬ ਦਾ ਲਫ਼ਜ਼ ਆ, ਉਹ ਕਿਸੇ ਨਾਲ ਵੀ ਲਾ ਲਓ। ਅਰੇ ਮੀਆਂ ਕਿਆ ਹਾਲ ਹੈ, ਫਰੀਦ ਮੀਆਂ, ਫੈਸਲ ਮੀਆਂ, ਇਹ ਜ਼ਾਤ ਨਹੀਂ ਗੀ, ਲੇਕਿਨ ਸਮਝਿਆ ਜਾਂਦਾ ਕਿ ਅਸੀਂ ਜੀ ਮੀਏ ਹੁੰਨੇ ਆ, ਇਹਦਾ ਮਤਲਬ ਅਸੀਂ ਰਾਹੀ ਹੁੰਨੇ। ਉਸਤਾਦ ਜੀ ਮੇਰੇ ਦਾਦੇ ਨੂੰ ਲੋਕ ਠਾਕਰ ਠਾਕਰ ਵੀ ਕਹਿੰਦੇ ਸੀ। ਕੀ ਕਹਿੰਦੇ ਸੀ? ਠਾਕਰ ਕਹਿੰਦੇ ਸੀ ਨਾ, ਮੁੱਛਾਂ ਹੁੰਦੀਆਂ ਸੀ ਉਹ ਉਹਨਾਂ ਦੀਆਂ। ਵਾਕਰ ਕਹਿੰਦੇ ਸੀ। ਉਹ ਠਾਕਰ ਕਹਿੰਦੇ ਸੀ, ਉਹ ਗਾਣਾ ਹੈ ਤੇ ਦਾਦੇ ਨੇ ਲਿਖਿਆ ਠਾਕਰ ਕੇ ਸਨਮ ਤੁਝੇ ਹਮਨੇ। ਇਹਨਾਂ ਨੂੰ ਠਾਕਰ ਕਹਿੰਦੇ ਸੀ, ਉਹਨਾਂ ਦਾ ਰੋਹ ਫਰੀਦ ਠਾਕਰ ਨਿਆਜ਼ ਬੇਗ। ਹਾਂ ਬੇਗ ਹੋਈ, ਆਹੋ ਆਹੋ। ਬੇਗ ਅੱਛਾ, ਆਹੋ, ਇਹਦੀ ਨਹੀਂ ਸਮਝ ਆਈ। ਫੈਸਲ ਰਾਮੇ ਇਹਨਾਂ ਦਾ ਪੂਰਾ ਨਾਮ, ਫੈਸਲ ਰਾਮੇ। ਹਾਂ। ਫੈਸਲ ਤੇ ਮੁਗਲ ਹੋ ਗਿਆ, ਰਾਮੇ ਜਬਕਿ ਕੋਸਟ ਹੈ ਬਕਾਇਦਾ। ਆਹੋ ਰਾਈਆਂ ਦੀ ਇਹ ਗੋਤ। ਮਹਿਰ ਰਾਈਆਂ ਦੀ ਰਾਈਆਂ ਦੀ ਗੋਤ। ਗੋਤ ਵਾ ਰਾਮੇ। ਇਹਨਾਂ ਨੇ ਕਦੀ ਨਹੀਂ ਕਿਸੇ ਨੇ ਸਮਝਾਇਆ ਕਿ ਮਿਰਜ਼ਾ ਫੈਸਲ ਰਾਮੇ। ਅੱਛਾ ਉਸਤਾਦ ਜੀ ਹੁਣ ਮੈਂ ਤੁਹਾਨੂੰ ਇਹਦੀ ਡੈਫੀਨੇਸ਼ਨ ਦੱਸਦਾ। ਮੇਰੇ ਵਾਲਿਦ ਮੁਹਤਰਮ ਉਹਨਾਂ ਦਾ ਨਾਮ ਸੀ ਮੁਹੰਮਦ ਹਨੀਫ, ਹਾਂ ਜਿਹੜੇ ਕਿ ਇੱਕ ਬਹੁਤ ਵੱਡਾ ਨਾਮ ਸੀਗਾ ਲਾਹੌਰ ਦੇ ਵਿੱਚ। ਨੀਫ ਦੇ ਕੁੱਕੜ ਵਾਲੇ ਬੜਾ ਨਹੀਂ ਹਾਫੀ ਸੀ। ਉਹ ਲਾਹੌਰ ਦੇ ਵਿੱਚ ਸਾਫੀ ਸੀ, ਉਹਨਾਂ ਤੋਂ ਮੁਤਾਸਰ ਹੋ ਗਏ। ਮੁਤਾਸਰ ਨਹੀਂ, ਉਹਨਾਂ ਦੇ ਦੋਸਤ ਸਨ, ਉਹਨਾਂ ਦੇ ਨਾਲ ਬੈਠਦੇ ਉੱਠਦੇ ਸੀਗੇ। ਉਹਨਾਂ ਦਾ ਨਾਮ ਰਾਮੇ ਸੀਗਾ, ਫਿਰ ਅੱਬੂ ਨੂੰ ਵੀ ਰਾਮੇ ਰਾਮੇ ਕਹਿਣ ਲੱਗ ਪਏ। ਅੱਛਾ ਹਮ ਭਾਈ ਨਾਮ ਦੇਖੋ ਸੀ। ਹਮੇਸ਼ਾ ਉੱਥੋਂ ਹੀ ਕੰਮ ਖਰਾਬ ਹੁੰਦਾ ਕਿ ਅੱਬੂ ਦਾ ਦੋਸਤ ਸੀ। ਭਾਈ ਯਾਰ ਮੈਂ ਤੁਹਾਨੂੰ ਦੱਸਦਾ, ਆ ਬੱਟ ਢੋਲਕ ਵਾਲਾ ਬੈਠਾ, ਉਹਨੂੰ ਪੂਰਾ ਫੈਸਲਾਬਾਦ ਪਾਕਿਸਤਾਨ ਬੱਟ ਢੋਲਕ ਵਾਲਾ ਜਾਣਦਾ। ਬੱਟ ਨਿਗਾ ਉਹ ਉਸਤਾਦ ਜਿੱਥੇ ਉਹਨੇ ਕੰਮ ਕਿਤੇ ਸਿੱਖਦਾ ਹੋਊਗਾ, ਕਾਹਦਾ ਸਿੱਖਦਾ ਸੀ? ਵੈਲਡਿੰਗ ਦਾ ਕੰਮ ਸਿੱਖਦਾ ਸੀ। ਉਹ ਉਸਤਾਦ ਜਿਹੜਾ ਸੀ ਉਹ ਬੱਟ ਸੀ, ਉੱਥੋਂ ਇਹਨੂੰ ਬੱਟ ਕਹਿਣ ਲੱਗ। ਹੁਣ ਇਹਨੂੰ ਸਾਰਾ ਪਾਕਿਸਤਾਨ ਬੱਟ ਢੋਲਕ ਵਾਲਾ ਕਹਿੰਦਾ। ਤੇ ਯਾਰ ਉਹੀ ਸਿੱਖਦੇ ਰਹਿੰਦੇ। ਮੈਂ ਤੈਨੂੰ ਇਹੀ ਤੇ ਕਹਿ ਰਿਹਾ, ਆਹੋ ਇਹੀ ਤੇ ਕਹਿ ਰਿਹਾ ਕਿ ਜਿਹੜਾ ਮਿਰਜ਼ਾ ਜੱਟ ਆ ਨਾ, ਉਹ ਜ਼ਰੂਰੀ ਨਹੀਂ ਮਿਰਜ਼ਾ ਵਾ ਤੇ ਮੁਗਲ ਆ। ਇਸ ਤਰ੍ਹਾਂ ਹੀ ਜ਼ਮੀਂਦਾਰ ਜਿਹੜੇ ਲੋਕ ਹੈਗੇ ਨੇ, ਵਾਹੀ ਬੀਜੀ ਕਰਦੇ, ਉਹਨੂੰ ਅਕਸਰ ਲੋਕ ਜੱਟ ਕਹਿੰਦੇ ਹੈਗੇ ਨੇ। ਠੀਕ ਹੈ, ਹੁਣ ਸਾਡੀਆਂ ਜ਼ਮੀਨਾਂ ਸੀ, ਅਸੀਂ ਅੱਬੂ ਨੇ ਨਹੀਂ ਤਰਖਾਨ ਵਾਲੀ ਸਾਈਡ ਤੇ ਆਣ ਦਿੱਤਾ, ਲੱਕੜੀ ਵਗੈਰਾ। ਹੁਣ ਦਾਦਾ ਜੀ ਤਲਵਾਰਾਂ ਵੀ ਬਣਾਉਂਦੇ ਸਨ। ਠੀਕ ਹੈ, ਸਾਡੇ ਕੋਲ ਤਲਵਾਰ ਵੱਡੇ ਪਈ ਹੋਈ ਨੇਫੇ ਹੈ। ਵਾਲੀ ਤਲਵਾਰ ਬਣਵਾਓ, ਭਾਵੇਂ ਛੋਟੇ ਨੇਫੇ ਵਾਲੀ, ਹੁਣ ਭਾਵੇਂ ਤੇ ਭਾਈ ਜੇਬਾਂ ਉਹ ਵਾਲੀ। ਛੋਟੇ ਛੋਟੇ ਖੰਜਰ ਟਰਾਊਜ਼ਰ ਬਣਾਉਣ ਦੇ ਨੇ। ਨਹੀਂ ਜੈਨੂਇਨ ਗੱਲ ਸਾਡੇ ਉਸਤਾਦ ਜੀ ਮੈਨੂੰ ਅੱਜ ਇੱਕ ਵੀ ਹੈ ਨਾ। ਅੱਜ ਇੱਕ ਤੈਨੂੰ ਗੱਲ ਦੱਸਾਂ, ਸਾਰੀ ਦੁਨੀਆ ਜ਼ਾਤ ਵੀ ਉਸਤਾਦ ਜੀ ਲੋਕ ਬਦਲਦੇ ਨੇ। ਆਹੋ ਬਹੁਤ ਸਾਰੇ ਲੋਕ ਚੀਮਾ ਹੋ ਗਿਆ। ਉਹ ਨਹੀਂ ਮੈਂ ਜ਼ਿੰਦਾ ਉਹ ਮਸਾਲਾ ਯਾਰ, ਆਪੇ ਹੀ ਜਿੰਦਾ ਬਦਲ ਤੇਰੇ ਮੈਂ ਸਾਹਮਣੇ। ਚੀਮਾ ਹੋ ਜਾਗਾ, ਮੈਂ ਰਾਣਾ ਹੋ ਜਾਗਾ, ਮੈਂ ਸ਼ੇਖ ਨਹੀਂ ਹੋਵਾਂਗਾ ਜ਼ਿੰਦਗੀ 'ਚ। ਨਹੀਂ ਸ਼ੇਖ ਤੇਰੇ ਕੋ ਹੋਇਆ ਵੀ ਨਹੀਂ ਜਾਣਾ। ਫੈਸਲ ਸਾਹਿਬ ਇੱਕ ਵਾਰੀ ਥਾਪੜੀ ਹੋ ਜਾਏ। ਐਸ ਗੱਲੋਂ ਫਰੀਦ ਤੇਰੇ ਤੇ ਫਖਰ ਹੈ ਸਾਨੂੰ। ਅਸੀਂ ਨਹੀਂ ਚੀਮਾ ਵੀ ਤੂੰ ਸਿਰਫ ਸਾਡੀ ਇੱਕ ਮੁਹੱਬਤ ਦੀ ਵਜ੍ਹਾ ਤੋਂ ਹੋਇਆ, ਨਹੀਂ ਤੇ ਅਗਲੇ ਨੇ ਤੈਨੂੰ ਹੋਣ ਨਹੀਂ ਸੀ ਦੇਣਾ। ਇਕੱਲੇ ਇੱਕੋ ਚੀਮੇ ਨਹੀਂ ਆ ਕੇ ਤੈਨੂੰ ਨਹੀਂ ਸੀ ਹੋਣ ਦੇ। ਯਾਰ ਇਹ ਗੱਲ ਉਸਤਾਦ ਜੀ ਕੋਈ ਹੱਥ ਤੇ ਲਾ ਕੇ ਵਿਖਾਵੇ ਇਹਨੂੰ। ਨਹੀਂ ਯਾਰ ਜੈਨੂਇਨ ਐਡੀ ਫੈਸਲ ਤੇਰੀ ਲਾਸ਼ ਤੋਂ ਐਡਾ ਵੀ ਨਹੀਂ ਲੱਲੀਆਂ ਦਾ ਬਾਲ। ਤੇਰੀ ਲਾਸ਼ ਤੋਂ ਟੱਪ ਕੇ ਜਾਵੇ। ਠੀਕ ਹੈ ਨਾ, ਜਿਹੜਾ ਓਏ ਵੀ ਆਵੇ ਵੇਖ ਉਹ ਲਾਂਗੇ। ਬੜਾ ਤੇਰੀ ਲਾਸ਼ ਤੋਂ ਟੱਪ ਕੇ ਜਾਵੇ। ਸਾਡੀ ਲਾਸ਼ ਤੋਂ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਇਹਨੂੰ ਹੱਥ ਲਾ ਦੇਵੇ ਕੋਈ। ਤੇਰੇ ਹੁੰਦੇ ਆ, ਨਹੀਂ ਲਾਣਾ। ਤੇਰੇ ਹੁੰਦੇ ਆ। ਮੇਰੇ ਹੁੰਦੇ ਆ ਕਿ ਤੁਹਾਡੇ ਹੁੰਦੇ ਆ? ਮੇਰੇ ਹੁੰਦੇ ਆ, ਇੱਕ ਹੀ ਗੱਲ। ਨਹੀਂ ਮੇਰੇ ਹੁੰਦੇ ਆ ਤੇ ਭਾਈ ਲਾ ਸਕਦੇ, ਮੈਂ ਤਾਂ ਪਰੇ ਲੈਣਾ। ਫਿਰ ਮੈਂ ਤੇ ਡਾਟਾ ਗਿਆ ਵਾਂ। ਜੇ ਫਰੀਦ ਨੇ ਜਿਹਦਾ ਫਰੀਦ ਦਾ ਵਾਲ ਵੀ ਵਿੰਗਾ ਹੋ ਗਿਆ, ਮੈਂ ਜ਼ਿੰਮੇਦਾਰ ਮੈਂ ਮੇਰੀ ਤੇਰੀ ਗੱਲ ਸੁਣ ਉਸਤਾਦ ਜੀ ਹਾਂ ਪਹਿਲੇ ਇਹਦਾ ਕੁਝ ਕਰ ਲਾ। ਇਹਦਾ ਮੈਂ ਕਰ ਲਾਂ। ਪਤਾ ਤੇਰੇ ਕੋ ਇੱਕੋ ਹੀ ਰਹਿ ਗਈ ਤੁਰਨ ਲਈ। ਮੈਂ ਤੁਹਾਨੂੰ ਕਿਹਾ ਨਾ, ਮੈਂ ਇਹਦਾ ਨੂੰ ਮਜ਼ਾਕ ਨਹੀਂ ਕਰਨਾ ਤੁਸੀਂ, ਮੈਂ ਸਮਝੇ ਚੁੱਕਣਾ ਇਹ। ਅੱਛਾ ਜੀ, ਨਮਾਨੁੱਲਾ ਸਾਹਿਬ ਭੱਟੀ ਬਣੇ ਇੱਕ ਡਰਾਮੇ 'ਚ। ਹਾਂਜੀ ਡਰਾਮੇ ਤੇ ਚ, ਭੱਟੀਆਂ ਨੇ ਕੀ ਮਤਲਬ ਉਹਨਾਂ ਨੂੰ ਕਤਲ ਕਰਤਾ। ਡਰਾਮੇ ਚ ਉਸਤਾਦ ਜੀ ਨਾ ਨਜਾਇਜ਼ ਧਿਆਨ ਪਾਉਂਦੇ ਆ। ਉਹ ਨਹੀਂ ਯਾਰ, ਤੂੰ ਬੇਫਿਕਰ ਹੋ ਗਿਆ ਕਿ ਕਿਸੇ ਦੀ ਜ਼ਰੂਰਤ ਹੈ ਤੇ ਓ ਯਾਰ ਅਸੀਂ ਜੈਨੂਇਨ ਹੋ ਕੇ ਮੈਂ ਕੋਈ ਦੀ ਗੱਲ ਨਹੀਂ ਕਹਿਣ ਕੀਤੀ। ਕਿ ਉਹ ਹੱਥ ਲਾ ਕੇ ਮੈਂ ਕਿਹਾ ਮੈਂ ਸ਼ੇਖ ਨਹੀਂ ਹੋਵਾਂਗਾ ਸਾਰੀ ਜ਼ਿੰਦਗੀ। ਜੋ ਵੀ ਹੈ ਛੱਡ ਦੇ ਤੂੰ ਡਰਦਾ ਹੈ। ਤਾੜੀ ਮਾਰ ਯਾਰ। ਯਾਰ ਸ਼ੇਖਾਂ ਨੇ ਤੈਨੂੰ ਹੋਣੇ ਨਹੀਂ ਦੇਣਾ ਸ਼ੇਖ। ਕਿਉਂ? ਨਹੀਂ ਨਹੀਂ ਠੀਕ ਹੈ। ਸ਼ੇਖ ਹੋਣ ਸ਼ੇਖਾਂ ਦਾ ਰਾਹ ਹੀ ਨਹੀਂਗਾ ਵੀ ਕੋਈ ਵੀ ਆ ਕੇ ਸ਼ੇਖ ਹੋ ਜਾਵੇ। ਨਾਲੇ ਨਾ ਉਸਤਾਦ ਜੀ ਇਹ ਨਹੀਂ ਗੱਲਾਂ ਕੀਤੀਆਂ ਜਾਂਦੀਆਂ ਜ਼ਾਤ ਬਰਾਦਰੀਆਂ ਯਾਰ। ਜ਼ਾਤ ਸਿਰਫ ਠਾਕਰ ਹੋਏ ਅਸੀਂ ਮੰਨ ਗਏ ਭਾਈ। ਠਾਕਰ ਨਹੀਂ ਹਾਕਰ ਸੀ ਇਹਦਾ ਦਾਦਾ। ਓਏ ਆਕਰ ਉਕਰ ਨਹੀਂ, ਮੈਂ ਤੈਨੂੰ ਗੱਲ ਦੱਸਾਂ, ਸਾਡੀ ਬਰਾਦਰੀ ਇਹ ਉਹ ਉਸਤਾਦ ਜੀ ਪੂਰਾ ਨਾਮ ਵੱਜਦਾ ਸੀ ਦਾਦਾ ਜੀ ਦਾ, ਫਜ਼ਲ ਠਾਕਰ ਖਾਨੀ। ਮਿਰਜ਼ਾ ਅਬਦੁਰ ਰਹੀਮ ਬੇਗ ਮੇਰੇ ਦਾਦਾ ਜੀ ਦਾ ਨਾਂ ਸੀ। ਉਸਤਾਦ ਜੀ ਮੈਨੂੰ ਯਾਦ ਹੈ ਯਾਰ ਜਦੋਂ ਮੇਰੀ ਕਦੀ ਨਹੀਂ ਦੁਨੀਆ ਪੂਰੀ ਸੱਚ ਸਿਰਫ ਸਾਡੇ ਹੁੰਦਾ ਹੈ, ਪਾਕਿਸਤਾਨ 'ਚ ਇੰਡੀਆ 'ਚ ਹਰ ਬੰਦਾ ਆਪਣੀ ਜ਼ਾਤ ਤੋਂ। ਕਦੀ ਤੁਸੀਂ ਉਹ ਗੋਰਿਆਂ ਦੇ ਵਿੱਚ ਵੀ ਵੇਖਿਆ ਯਾਨੀ ਟੌਮ ਕਰੂਜ਼ ਰਹਿਮਾਨੀ ਕਦੀ ਸੁਣਿਆ ਤੁਸੀਂ? ਮੀਆਂ ਵਿਨ ਡੀਜ਼ਲ। ਆਹੋ ਮੀਆਂ ਵਿਨ ਡੀਜ਼ਲ, ਡੋਨਲਡ ਟਰੰਪ ਜੱਟ, ਇਦਾਂ ਦਾ ਕੋਈ। ਆਹੋ ਓਏ ਆਰਨਲਡ ਰਹੀ ਹੂੰ ਜੈਨੂਇਨ ਗਏ ਜੀ। ਮਾਈਕਲ ਜੈਕਸਨ ਕਦੀ ਨਹੀਂ ਸੁਣੇਗਾ। ਸਾਨੂੰ ਹੋਣਾ ਟੈਨਸ਼ਨ ਹੁੰਦੀ ਕਿ ਯਾਰ ਐਂਜਲੀਨਾ ਅਵਾਨ। ਮੈਂ ਜੈਕੀ ਚੈਨ। ਜਦੋਂ ਮਾਸ਼ਾਅੱਲਾ ਮੈਂ ਮੈਟ੍ਰਿਕ ਕਲੀਅਰ ਕੀਤਾ, ਸੈਕੰਡ ਈਅਰ ਕਲੀਅਰ ਕੀਤੀ ਹੈ, ਨੌਕਰੀਆਂ ਦੇ ਅੰਬਾਰ ਲੱਗੇ। ਤੂੰ ਅੱਧੇ ਮਹੱਲੇ ਵਾਲੇ ਕਲੀਅਰ ਕੀਤੇ ਆ ਇਹ ਯਾਰ ਉਹਨੂੰ ਮੈਂ ਕਲੀਅਰ ਕਰਤਾ, ਇਹਨੂੰ ਮੈਂ ਅਗਲੇ ਮਹੀਨੇ ਕਰ ਦੇਣਾ। ਉਸਤਾਦ ਜੀ ਅੰਬਾਰ ਲੱਗੇ ਨੌਕਰੀਆਂ ਦੇ।
ਠੀਕ ਹੈ 20 ਲੱਖ ਰੁਪਏ ਮੇਰਾ ਹੱਕ ਮਹਿਰ, ਠੀਕ ਹੈ। ਹਾਂ ਕੁੜੀ ਦਾ ਹੁੰਦਾ ਭਾਈ। ਕੁੜੀ ਦਾ ਸੀ ਨਾ, ਬੇਤਬਾਰੇ ਸੀ ਨਾ, ਉਹਨਾਂ ਨੇ ਕਿਹਾ ਇਹਨਾਂ ਦੇ ਤਬਾਰੇ ਕੋਈ ਨਹੀਂ, 20 ਲੱਖ। ਉਹਨੂੰ ਅਸਲ 'ਚ ਇਹ ਨਹੀਂ ਪਤਾ ਗੱਲ ਕਰਨ ਲੱਗਿਆ ਵੀ ਇਹ ਹੁੰਦਾ ਕੀ ਹੈ। ਓਏ ਹੱਕ ਮਹਿਰ ਨਹੀਂ, ਇਹ ਝੂਠ ਬੋਲਣ, ਇਹਨਾਂ ਨੇ 20 ਲੱਖ ਰੁਪਇਆ ਹੱਕ ਮਹਿਰ ਸਾਕ ਦਾ ਦੇਣਾ ਸੀ। ਨਹੀਂ ਨਹੀਂ, ਹੁਣ ਮੇਰੀ ਬੇਗਮ ਅਗਰ ਮੈਨੂੰ ਛੱਡੇਗੀ ਮੈਨੂੰ 20 ਲੱਖ ਦੇਗੀ। ਆਹੋ 20 ਲੱਖ ਰੁਪਇਆ ਦੇਗੀ। ਤੁਸੀਂ ਆਪਣੇ ਵਿਆਹ ਤੇ ਆਪਣੀ ਬੇਗਮ ਦੀ ਜੁੱਤੀ ਲੁਕੋਈ ਸੀ ਤੁਹਾਡੇ ਭਰਾਵਾਂ ਨੇ ਕਿ ਨਹੀਂ? ਨਹੀਂ, ਦੁੱਧ ਪਲਾਈ ਦੀ ਰਸਮ ਹੋਈ ਸੀ ਤੇਰੇ ਵਿਆਹ ਦੇ। ਹਾਂਜੀ ਉਸਤਾਦ ਜੀ, ਦੁੱਧ ਪਲਾਈ ਦੀ ਰਸਮ ਬੜਾ। ਉਸਤਾਦ ਜੀ ਮੈਨੂੰ ਯਾਦ ਹੈ ਸਾਡੇ ਜਿਹੜਾ ਹਮਸਾਇਆ ਦੇ ਘਰ ਸ਼ਾਦੀ, ਸਾਡੇ ਘਰ ਫਰਿੱਜ ਹੁੰਦੀ ਸੀਗੀ ਅਲਹਮਦੁਲਿਲਾ। ਉਹ ਸਾਡੇ ਘਰ ਨਾ ਫਰਿੱਜ ਦੇ ਵਿੱਚ ਨਾ ਦੁੱਧ ਰੱਖ ਗਈ ਬਾਜੀ ਹੋਰੀ। ਮੈਂ ਇੰਝ ਕਰਕੇ ਵੇਖਿਆ ਤੇ ਬੜਾ ਜੱਥਿਆ ਗਲਾਸ ਹੈ, ਨਗ ਨੁਗ ਲੱਗੇ, ਤੇ ਮੈਂ ਇੰਝ ਕਰਕੇ ਘੁੱਟ ਪੜਿਆ। ਉਸਤਾਦ ਜੀ ਮੈਂ ਸਾਰੀ ਜ਼ਿੰਦਗੀ ਅਜੇ ਤੋਂ ਦੁੱਧ ਨਹੀਂ ਪੀਤਾ, ਮੈਂ ਸਾਰਾ ਹੀ ਪੀ ਗਿਆ। ਤੇ ਵਿੱਚ ਮੈਂ ਉਹਨਾਂ ਡੱਬੇ ਦਾ ਦੁੱਧ ਨਾ ਲਿਆ ਕੇ ਉਹ ਖਲੰਮ ਕਰਕੇ ਵਿੱਚ ਪਾਤਾ। ਤੇ ਭਾਈ ਥੋੜੀ ਦੇਰ ਬਾਅਦ ਫੈਸਲ ਭਾਈ ਉਹ ਦੁੱਧ ਦਾ ਗਲਾਸ ਦੇ ਦੇਣਾ, ਮੈਂ ਦੁੱਧ ਦਾ ਗਲਾਸ ਦਿੱਤਾ। ਤੇ ਹੁਣ ਮੈਂ ਕਿਹਾ ਯਾਰ ਫੜਿਆ ਨਾ ਜਾਈਏ ਕਿਤੇ। ਉਹ ਸਿੱਧਾ ਉਹਨਾਂ ਦੁੱਲੇ ਕੋਲ ਲੈ ਗਈ, ਦੁੱਲਾ ਨਾ ਪੀ ਗਿਆ। ਬਚ ਬੜੀ ਗਏ। ਬਚਤ ਹੋਈ ਮੇਰੀ, ਬੜੀ ਬਚਤ ਹੋਈ ਮੇਰੇ। ਮਾਸ਼ਾਅੱਲਾ ਦੁੱਧ ਪਲਾਈ ਜਦੋਂ ਸਾਜੀ ਮੇਰੇ ਰਸਮ ਹੋਈ ਸੀ, ਮੈਨੂੰ ਯਾਦ ਹੈ ਦਾਤਾ ਸਾਹਿਬ ਲੈ ਗਏ ਸੀ ਇੱਥੋਂ ਸਿੱਧੇ ਹੀ। ਮੰਗਦੇ ਬਹੁਤੇ ਹੀ ਮੇਲੇ ਦੇ ਉਹ ਨਹੀਂ ਮੰਗਦੇ ਬਹੁਤੇ ਹੀ ਹੁੰਦੇ, 50,000 ਲੱਖ ਰੁਪਈਆ ਇਹ ਉਹ। ਮੇਰਾ ਖਿਆਲ 20,000 ਰੁਪਈਆ ਦਿੱਤਾ ਸੀ ਦੁੱਧ ਪਲਾਈ। ਨਹੀਂ ਤੇਰੀਆਂ ਸਾਲੀਆਂ ਨੇ ਤੇਰੀ ਜੁੱਤੀ ਲਗਾਈ ਉਹ ਸੀ। ਸਾਜੀ ਮੇਰੀ ਸਾਲੀ ਕੋਈ ਵੀ ਨਹੀਂ ਹੈ। ਜੁੱਤੀ ਕਿਹਨੇ ਲਗਾਈ ਸੀ? ਇਕਲੌਤੀ ਸਾਡੇ ਉਹ ਨਹੀਂ ਸੀ ਹੋਈ ਰਸਮ। ਜੁੱਤੀ ਕਿੰਨੇ ਲੁਕਾਈ ਸੀ? ਬੜੀ ਜੁੱਤੀ ਕਿੰਨੇ ਲੁਕਾਈ? ਬ੍ਰਦਰ ਇਨ ਲਾ ਨੇ। ਬਰੀ ਕਿੰਨੇ ਦਿਖਾਈ? ਬੇਰੀ ਬਰੀ ਬੇਰੀ ਬਰੀ ਵਰੀ ਮੇਰੀ ਸਿਸਟਰ ਹੋਣਾ ਨੇ, ਮੇਰੀ ਅੰਮੀ ਹੋਣਾ ਨੇ, ਉਹ ਸਾਰਿਆਂ ਨੇ। ਵਾਗ ਫੜਾਈ ਵੀ ਹੁੰਦੀ ਹੈ। ਹਾਂਜੀ ਉਸਤਾਦ ਜੀ, ਉਹ ਕੌਣ ਫੜਦਾ ਭਲਾ? ਬਾਜੀ ਹੋਰੀ। ਫੜਿਆ ਸੀ ਉਹਨੇ ਵਾਗ ਫੜਾਈ? ਮੇਰਾ ਘੋੜਾ ਰੋਕ ਲਿਆ ਸੀ ਉਹਨਾਂ ਨੇ। ਉਹਨਾਂ ਨੇ ਘੋੜਾ ਰੋਕ ਲਿਆ, ਨਹੀਂ ਪਹਿਲੇ ਉਹ ਆਗ ਭਰਾਈ। ਭਾਈ ਉਹ ਲੱਕੜ ਦਾ ਘੋੜਾ ਸੀ, ਉਹਨਾਂ ਨੇ ਰੋਕ ਲਿਆ। ਇਹਨਾਂ ਨੂੰ ਵਿੱਚੋਂ ਕੱਢ ਕੇ ਮੈਂ ਦੱਸਾਂ ਦਾ ਘੋੜਾ ਨਹੀਂ ਉਹ ਜਾਣ ਹੀ ਨਾ ਦੇਣ। ਬੜਾ ਖੂਬਸੂਰਤ ਕੁੱਤੇ ਦੇ ਬੈਠਾ ਸੀ, ਉਹਨੂੰ ਘੋੜਾ ਖੇਡਿਆ। ਉਹਨਾਂ ਨੇ ਘੋੜਾ ਹੋਇਆ ਨਹੀਂ ਰੋਕ ਲਿਆ ਬਾਜੀ ਨੇ। ਉਹਨਾਂ ਨੇ ਭਾਈ ਘੋੜੇ ਤੋਂ ਲਾ ਲਿਆ, ਕਹਿੰਦੇ ਚੱਲ ਘਰ, ਕਲੋਨੀ ਦਾ ਘੋੜਾ ਹੀ। ਕੋਈ ਰੈਂਜ ਕਰਕੇ ਫੜਿਆ ਉੱਥੇ ਬੈਠਾ, ਕਹਿੰਦਾ ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ। ਕਲੋਨੀ ਵਾਲਾ ਘੋੜੇ ਦੇ ਬਹਿ ਕੇ 5,000 ਦਾ, 10,000 ਦਾ, 20,000 ਦਾ ਹਾਰ ਹੁੰਦਾ ਸੀ ਮੇਰਾ। ਹਾਰ ਮਾਸ਼ਾਅੱਲਾ ਇਹ ਤੁਹਾਡਾ ਜਿੱਦਾਂ ਸੈੱਟ ਨਹੀਂ ਸਾਜ ਜੀ, ਇੰਜ ਕੇ 4 ਜਣਿਆਂ ਨੇ ਫੜਿਆ ਸੀਗਾ। ਚਾਹ ਹਾਰ ਨਹੀਂ ਸੀ, ਉਹ ਝੋਲੀ ਸੀ। ਉਹ ਝੋਲੀ ਜਿਹੜੀ ਫੇਰ ਰਹੇ ਸੀ ਬਰਾਤੀਆਂ 'ਚ। ਐ ਕਰਕੇ ਬਰਤ ਗਏ। ਨਹੀਂ ਝੋਲੀ ਨਹੀਂ, ਬਿੱਦ ਬੜੀ ਮਾਸ਼ਾਅੱਲਾ, ਬਿੱਦ ਬੜੀ, ਬਿੱਦ ਮੇਰੇ ਬਿੱਦ ਭਾਈ ਬੜੀ ਘਟੀ, ਬੜੀ ਘਟੀ। ਘਟੀ ਨਹੀਂ ਸੀ, ਵਧੀ ਸੀ। ਤੇ ਅਸੀਂ ਇਹ ਨਹੀਂ ਕੀਤੀ ਕਮੀਨਿਆਂ ਤਰ੍ਹਾਂ ਨਹੀਂ ਕੀਤੀ, ਟਾਫੀਆਂ 2 ਕਰ ਲਈਆਂ, ਚਵਲਾ ਤਾਂ ਕੀਤੀਆਂ, 20 ਕੇ ਦਿੱਤੀਆਂ। ਅੱਛਾ ਤੁਸੀਂ ਕਿਲੋ ਦਿੱਤੀ ਭਾਜੀ ਸਾਜੀ। ਕਮੀਨਿਆਂ ਤਰ੍ਹਾਂ ਨਹੀਂ ਇਹਨਾਂ ਨੇ ਕੀਤੀ ਕਿ ਥੋੜੀ ਥੋੜੀ, ਇਹਨਾਂ ਨੇ ਦਿੱਤੀ ਨਹੀਂ। ਕਿਲੋ ਵੇਚ ਦਿੱਤੀ? ਸਹੀ ਕਿਲੋ ਮੇਰੇ ਬੂਨੇ ਕੀ ਕਿਹਾ। ਵਿੱਚ ਉਹਦੇ ਬਦਾਮ ਸੀਗੇ, ਕਾਜੂ ਸਨ। ਯਾਰ ਕਾਜੂ ਪਾਏ ਤੂੰ ਵਿੱਚ। ਨਹੀਂ ਬਦਾਮ ਸਨ, ਮੈਨੂੰ ਯਾਦ ਆ, ਬਦਾਮ ਸੀ, ਕਾਜੂ ਸੀ, ਚਰਨਗਿਓਜ਼ਾ, ਪਿਸਤਾ, ਮਾਲਟੇ। ਇੱਕ ਪਰੌਠਾ ਦੇ ਵਿੱਚ ਮਾਰਦੇ ਵਿੱਚ ਬਰਫ ਵਾਲਾ ਗੋਲਾ ਵੀ ਸੀ। ਇੱਕ ਮਾਚਸ ਪਈ ਵਿੱਚ। ਉਹਨੇ ਨੇ ਸਾਈ ਬੜਾ ਲਗਜ਼ਰੀ ਮਾਸ਼ਾਅੱਲਾ। ਸ਼ਾਦੀ ਜਿਹੜੀ ਨਾ, ਅੱਲਾ ਦਾ ਸ਼ੁਕਰ ਹੈ, 4-5 ਦਿਨ ਚੱਲਦੀ ਰਹੀ ਸੀ ਸ਼ਾਦੀ ਮੇਰੀ। ਹਾਂ ਉਹ ਡੋਲਾ ਕੀ ਪਹਿਲੇ ਦਿਨ ਮਹਿੰਦੀ ਸੀ, ਫਿਰ ਬਰਾਤ, ਫਿਰ ਵਲੀਮਾ, 3 ਦਿਨ ਤੇ ਆ ਹੀ ਲਾ ਲਾ। 2 ਦਿਨ ਲੜਾਈਆਂ ਦੇ ਬਾਅਦ ਦੂਰੋਂ ਵੀ ਬੜੀ ਮਹਿਮਾਨ ਆਏ ਸੀ ਨਾ। ਸਾਈ ਤੇਲ ਮਹਿੰਦੀ ਜਦੋਂ ਹੁੰਦੀ ਨਾ, ਤੇ ਅੱਬੂ ਮੇਰੇ ਕਹਿੰਦੇ ਤੂੰ ਘਰੋਂ ਨਹੀਂ ਬਾਹਰ ਨਿਕਲਣਾ ਹੁਣ। ਉਹ ਨਜ਼ਰ ਲੱਗ ਜਾਂਦੀ ਯਾਰ। ਕਿੰਨਾ ਰੇਟ ਹੋ ਗਈ। ਨਹੀਂ ਲੈਣੇ ਦੇਣੇ ਵਾਲੇ ਹੁੰਦੇ ਨਾ, ਨਹੀਂ ਲੈਣੇ ਦੇਣੇ ਉਹਨੂੰ ਪਤਾ ਹੁੰਦਾ ਵੀ ਇਹ ਦਿਨ ਦਿਹਾੜ ਹੈਗਾ, ਇਹਨੂੰ ਪੜਵਾ ਦਿਓ ਤੇ ਫਿਰ ਇਹ ਪੈਸੇ ਦੇਣਗੇ। ਫਿਰ ਨਾ ਇਸ ਤੋਂ ਉਹਨੇ ਕਿਹਾ ਵੀ ਤੂੰ ਬਾਹਰ ਨਹੀਂ ਨਿਕਲਣਾ। ਉਹ ਲਾੜੇ ਨੂੰ ਕਹਿੰਦੇ ਨੇ ਕਿ ਮੈਲਾ ਲੈਣਾ ਵਾ, ਨਹਾਣ ਵੀ ਨਹੀਂ ਸੀ ਦਿੰਦੇ। ਛੁਰੀ ਰੱਖੀ ਦੀ ਆ, ਗਾਨਾ ਬੰਨ ਕੇ ਨਾ ਕੋਈ ਸ਼ੈ ਨਾਲ ਲੋਹੇ ਦੀ ਰੱਖੀ ਦੀ ਨੇ, ਤੇ ਭਾਈ ਚੀਜ਼ਾਂ ਚਮੜ ਜਾਂਦੀਆਂ। ਹਾਂ ਮੈਨੂੰ ਡਰ ਜਿਹਾ ਲੱਗਾ। ਮੈਂ ਜਦੋਂ ਸਾਈ ਬਾਹਰ ਨਿਕਲਿਆ ਨਾ, ਮੈਨੂੰ ਇੰਝ ਲੱਗਾ ਜਿਵੇਂ ਮੇਰੇ ਕੋਲ ਕੋਈ ਸ਼ੈ ਛਾਂ ਕਰਕੇ ਲੰਗੀ। ਮੇਰੇ ਅੱਬੂ ਨੇ ਕਿਹਾ, ਮੇਰੇ ਅੱਬੂ ਨੇ ਬੁਲਾਇਆ, ਮੁੜ ਗਿਆ ਓਏ ਉਹ ਗੁੱਲ ਖਾਨ ਕਿਸ਼ਤਾਂ ਵਾਲਾ ਫਿਰ ਰਹੇ। ਉਹ ਸ਼ਾਂ ਕਰਨ ਨੇ ਜਾਂ ਅੰਦਰ ਚਲ ਜਾ। ਆਹ ਨੰਗੀ ਨਾ। ਫਿਰ ਮੇਰਾ ਮੈਂ ਘਰ ਆ ਕੇ ਮੈਂ ਅੱਬੂ ਨੂੰ ਕਿਹਾ, ਮੈਂ ਅੱਬੂ ਜੀ ਮੈਂ ਬਾਹਰ ਨਿਕਲਿਆ, ਕੋਈ ਛਾਂ ਕਰ ਗਈ ਸ਼ੈ ਨੰਗੀ। ਅੱਬੂ ਮੇਰੇ ਕਹਿੰਦੇ ਤੈਨੂੰ ਬਗੈਰ ਤਾਂ ਤੈਨੂੰ ਕਿਹਾ ਵੀ ਸੀ ਜਦੋਂ ਸ਼ਾਦੀ ਤੋਂ ਬਾਅਦ ਨਹੀਂ, ਯਾਨੀ ਕਿ ਲੋਹੇ ਦੀ ਸ਼ੈ ਰੱਖ, ਜਦੋਂ ਦੀ ਨਿਕਾਹ ਨਹੀਂ ਹੁੰਦਾ ਲੋਹੇ ਦੀ ਸ਼ੈ ਰੱਖੀ ਦੀ, ਖੰਜਰ ਰੱਖੀ ਦਾ, ਜਾਂ ਕੋਈ ਤਾਲਾ ਤੂਲਾ ਰੱਖੀ ਦਾ, ਇਹ ਸਾਰਿਆਂ ਨੂੰ ਰੱਖੀ ਦਾ ਹੁੰਦਾ। ਯਾਰ ਭੱਟ ਸਾਹਿਬ 1 ਮਿੰਟ, ਨਹੀਂ ਰੱਖੀ ਦਾ ਯਾਰ। ਤੂੰ ਰੱਖਿਆ ਸੀ ਤਾਂ ਕੁਛ? ਤੇਰਾ ਫਿਰ ਵਿਆਹ ਹੀ ਨਹੀਂ ਹੋਇਆ।
ਅੱਛਾ ਚਾਬੀ ਆ ਕਹਿੰਦਾ ਮੇਰੇ ਕੋਲ ਆਪਣੀ ਚਾਬੀ ਨਹੀਂ। ਆਹੋ ਹਾਂ ਰੱਖੀਦਾ ਉਹ ਨਹੀਂ ਐਵੇਂ ਉਹ ਰੱਖੀ। ਜਾ ਚਮਲਾ ਮਾਰਦਾ ਪਿਆ ਰੱਖੀਦਾ ਵਾ ਓਏ ਉਹ ਲੋਹੇ ਦੀ ਠੀਕ ਹੈ। ਉਹ ਲੋਹੇ ਦੀ ਕੋਈ ਸੋਨੇ ਸ਼ਾਇਦ ਦੀਆਂ ਤਾਰਾਂ ਦਾ ਸਿਰ ਉਸਤਾਦ ਜੀ ਅੱਜ ਵੀ ਘਰ ਪਿਆ ਸੋਨੇ ਦੀਆਂ ਤਾਰਾਂ ਦਾ ਸਿਰਾ ਜਦੋਂ ਲਾਇਆ ਸੋਨੇ ਦੀ ਸੱਤ ਨਤੀ ਦੀ ਹੁੰਦਾ। ਨਹੀਂ ਉਸਤਾਦ ਜੀ ਇਹਨੂੰ ਸੋਨੇ ਤੋਂ ਸਿਰੇ ਤੋਂ ਕਈ ਵਾਰੀ ਕਰੰਟ ਪਿਆ। ਨਹੀਂ ਉਸਤਾਦ ਜੀ ਸਿਰਾ ਮੇਰਾ ਹਜੇ ਵੀ ਪਿਆ ਸਿਰਾ ਪਿਆ ਮਾਲਾ ਪਈਆ ਹਾਰ ਅੱਜ ਵੀ ਇਹ ਨਹੀਂ ਕਿ ਉਹ ਪੰਜਾਂ ਦੇ ਨੋਟ ਬੰਦ ਹੋ ਗਏ ਲੇਕਿਨ ਮੇਰੇ ਕੋਲ ਫੈਸਲ ਜਿੱਥੋਂ ਤੂੰ ਲੱਤ ਦਾ ਆਪਰੇਸ਼ਨ ਕਰਾਇਆ ਨਾ ਆਹੋ। 3 ਦਿਨ ਉਹਨਾਂ ਨੇ ਆਪਰੇਸ਼ਨ ਤੋਂ ਬਾਅਦ ਤੈਨੂੰ ਆਉਣ ਨਹੀਂ ਦਿੱਤਾ ਕਿ ਬਿੱਲ ਕਲੀਅਰ ਕਰ ਪਹਿਲਾਂ। ਇਹ ਵੀ ਕੀਤਾ ਤੇ ਨਹੀਂ ਜਿਹੜਾ ਘਰ ਸੋਨੇ ਦੀਆਂ ਉਹ ਤਾਂ ਨਿਸ਼ਾਨੀਆਂ ਕਦੋਂ ਵੇਚੀਆਂ ਨੇ ਭਲਾ ਓਏ ਵੇਚੀਆਂ ਨਹੀਂ, ਉਹ ਕਿਸੇ ਨੂੰ ਆਇਆ ਹੀ ਨਹੀਂ। ਉਸ ਤੋਂ ਬਾਅਦ ਸਾਈਜ਼ ਪੂਰਾ ਉਹ ਪਿਆ ਉਧਰ। ਐਂਬੂਲੈਂਸ ਵਾਲਿਆਂ ਨੇ ਇਹਨੇ ਪੈਸੇ ਨਹੀਂ ਦਿੱਤੇ। ਉਹ ਟੋਬੇ ਆਪਣੀ ਫੁੱਫੀ ਵਾਲਾ ਨੇ ਜਾਣਾ ਨਾਲ ਹੀ ਲੈ ਗਿਆ। ਉਹ ਅੰਦਰ ਬੈਠਾ ਰਿਹਾ ਚਾਹ ਪਾਣੀ ਪੀਤਾ ਬਾਹਰ ਗੱਡੀ 'ਚ। ਯਾਰ ਇਹਦੀ ਲੱਤ ਟੁੱਟੀ ਐਂਬੂਲੈਂਸ ਵਾਲਿਆਂ ਨੂੰ ਕਹਿੰਦਾ ਇੱਧਰ ਨੂੰ ਜਾਣਾ ਤੂੰ ਹਸਪਤਾਲ ਵੱਲ। ਉਹ ਕਹਿੰਦਾ ਨਹੀਂ, ਕਹਿੰਦਾ 12 ਜੇਨ 'ਚ ਰੱਖੀ ਜਿੱਦਣ ਵੀ ਤੂੰ ਗਿਆ ਨਾ ਮੈਨੂੰ ਲੈ ਕੇ ਜਾਣਾ ਹੀ, ਮੇਰੀ ਲੱਤ ਟੁੱਟੀ। ਐਡਾ ਕੰਜੂਸ ਆ। ਉਹ ਟੋਬੇ ਫੁੱਫੀ ਵਾਲ ਅੰਦਰ ਜਾ ਕੇ ਉੱਥੇ ਕੋਈ ਗੱਲਬਾਤ ਕਰਦਾ ਰਿਹਾ। ਬਾਹਰ ਬੈਠਾ ਅੰਦਰੋਂ ਕਿਸੇ ਨੇ ਕਿਹਾ ਕਿੱਥੇ ਆ ਗੱਡੀ 'ਚ ਕੀ? ਕਹਿੰਦਾ ਮਾਲ ਪਿਆ। ਚੁੰਮਲਾ ਹੀ ਮਾਰਦੇ ਕਿੱਥੋਂ ਹੁੰਦੇ ਤੇਰੀ ਯਾਰ ਪਦੈਸ਼ ਤੋਂ ਗੱਲ ਫੈਸਲ ਸ਼ੁਰੂ ਹੋਈ। ਉਸਤਾਦ ਜੀ ਤੁਸੀਂ ਤੇ ਸੜਦੇ ਅੱਛਾ ਚੱਲ ਇਹ ਤਾਂ ਦੱਸ ਦੇਣਾ ਲੋਕਾਂ ਨੂੰ, ਲੱਤ ਦਾ ਹਾਲ ਤੇ ਦੱਸ ਦੇਣਾ ਜ਼ਰਾ। थैंक यू सो मच आप सबकी दुआओं का बेहद शुक्रिया जिन लोगों ने मुझे दुआओं में याद रखा। और हमेशा दुआ एक ऐसा सिस्टम है कि ये जारी रहना ਉਹ ਭਾਈ ਜਾਨ ਇਹਦਾ ਹਾਲ ਦੱਸ ਦਿਓ ਤੇ। ਇਹਦਾ ਹਾਲ ठीक है। ਹਾਂ ਚਲੋ ਓਕੇ ਨਾਜ਼ਰੀਨ, ਅੱਲਾਹ ਹਾਫਿਜ਼। काफी यानी कि रिकवरी हो गई है इंशाअल्लाह ताला विद इन 10 डे। ਡਾਕਟਰਾਂ ਨੇ ਮੈਨੂੰ 21 ਦਿਨ ਦਾ ਕਿਹਾ 21 ਦਿਨ ਤੋਂ ਬਾਅਦ ਕਹਿੰਦੇ ਇਹਦੇ ਤੇ ਵਜ਼ਨ ਪਾਣਾ ਹੈ। ਐਵੇਂ 21 ਦਿਨ ਉਹਨਾਂ ਨੇ ਕਿਹਾ 21 ਦਿਨ ਪੂਰਾ ਤੋਂ ਹਿਲਣਾ ਨਹੀਂ, 21 ਦਿਨ ਬਾਅਦ ਇਹਦੇ ਪੈਰ 'ਚ ਚੂਚੇ ਨਿਕਲਣ। ਅੱਛਾ ਯਾਰ 10-12 ਦਿਨ ਬਾਅਦ ਇਨਸ਼ਾਅੱਲਾ ਠੀਕ ਹੋ ਗਿਆ। इंशाअल्लाह ताला ਤੇ इंशाअल्लाह ਕੇਅਰ ਕਿਉਰ ਕਰ ਰਹੇ ਆ। हाँ जी उस्ताद जी केयर में कर रहे हैं। डेली कीमा खा रहे हैं, ਅੱਧਾ ਕਿਲੋ ਸਵੇਰੇ ਅੱਧਾ ਕਿਲੋ ਦੁਪਹਿਰ ਤੇ ਭਾਈ ਛੋਟਾ ਕਿ ਵੱਡਾ? ਛੋਟਾ ਵੀ ਵੱਡਾ ਵੀ ਦੋਵੇਂ ਮੇਖਾਂ ਉੱਪਰ ਰੋੜ ਕੇ ਠੀਕ ਹੈ। ਕੀਮਾ ਬਣਾਉਂਦੇ ਆ ਸਾਡੇ ਚ ਕਾਲੀ ਮਿਰਚ ਦਾ ਕੀਮਾ ਬਣਦਾ ਉੱਤੇ ਮੇਖ ਪਾਈ ਦੀ ਠੀਕ ਹੈ ਨਾਲ ਪੁਦੀਨੇ ਦੀ ਚਟਣੀ। ਆ ਵੇਖ ਲਓ ਜੀ ਸਾਜੀ ਖਰਾਕ ਸੈੱਟ ਹੋਈ ਨਾ, ਇਹ ਨਹੀਂ ਮੁੱਕਣੀ ਗੱਲ। ਘਰ ਨਹੀਂ ਰਹਿ ਰਿਹਾ। ਅੱਛਾ ਲਓ ਜੀ ਨਾਜ਼ਰੀਨ ਓਕੇ, ਅੱਲਾਹ ਹਾਫਿਜ਼, ਆਪਣਾ ਖਿਆਲ ਰੱਖੋ।